ਜਿਹੜੀ ਇੱਕ ਨਵੀਂ ਬ੍ਰਾਂਚ ਜਿਹੜੀ ਆ ਉਸ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਆ। ਕੁਛ ਮਹੀਨੇ ਪਹਿਲਾਂ ਜਿਹੜੇ ਰਾਸ਼ਟਰਪਤੀ ਟਰੰਪ ਨੇ ਇਸ ਦੀ ਜਿਹੜੀ ਹਰੀ ਝੰਡੀ ਆ ਜਿਹੜੀ ਉਹ ਦਿਖਾਈ ਸੀ ਵੀ ਇਹਨਾਂ ਨੂੰ ਜਿਹੜੀ ਸਪੇਸ ਦੇ ਵਿੱਚ ਇੱਕ ਫੋਰਸ ਆ ਉਹ ਬਣਾਈ ਜਾਊਗੀ। ਕਿੱਦਾਂ ਕੰਮ ਕਰੂਗੀ, ਕਿਵੇਂ ਹੋਊਗੀ, ਇਹ ਅਜੇ ਸਵਾਲ ਨੇ ਜਿਨ੍ਹਾਂ ਦੇ ਬਾਰੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਹੋਰ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਹੋਣਗੀਆਂ। ਅੰਤਰਿਕਸ਼ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਲੜਾਈ ਆਪਾਂ ਕਹਿ ਸਕਦੇ ਹਾਂ ਵੀ ਇਹਦੇ ਨਾਲ ਇਹ ਹੋਊਗਾ ਹਰਜੋਤ ਸਿੰਘ ਜੀ ਵੀ ਜਿਹੜੇ ਹੋਰ ਮੁਲਕ ਨੇ ਉਹਨਾਂ ਦੇ ਵੀ ਕਾਫੀ GDP ਦੇ ਉੱਤੇ ਜਿਹੜਾ ਭਾਰ ਪਊਗਾ, ਕਿਉਂਕਿ ਉਹਨਾਂ ਨੂੰ ਵੀ ਅਮਰੀਕਾ ਦੇ ਚੱਲਦਿਆਂ ਉਹਨਾਂ ਦੇ ਪਿੱਛੇ ਲੱਗ ਕੇ ਸ਼ਾਇਦ ਉੱਦਾਂ ਦੀ ਕੁਛ ਚੀਜ਼ ਜਿਹੜੀ ਆ ਉਹ ਬਣਾਉਣੀ ਪਊਗੀ। ਅਤੇ ਜੇ ਸਪੇਸ ਫੋਰਸ ਆ ਤਾਂ ਸ਼ਾਇਦ ਪਰਮਾਨੈਂਟ ਪ੍ਰੈਜ਼ੈਂਸ ਅੰਤਰਿਕਸ਼ ਦੇ ਵਿੱਚ ਅਮਰੀਕਾ ਦੀ ਜਿਹੜੀ ਆ ਉਹ ਰਹੇਗੀ ਜੀ। ਅਤੇ ਅਗਲੀ ਖਬਰ ਵੱਲ ਚਲੀਏ। ਅੱਜ US ਨੇ ਜਿਹੜਾ ਆ ਰਸ਼ੀਆ ਦੇ ਉੱਤੇ ਹੋਰ ਸੈਂਕਸ਼ਨ ਲਾਉਣ ਦੀ ਜਿਹੜੀ ਗੱਲਬਾਤ ਕੀਤੀ ਹੈਗੀ ਆ, ਜਿਹਦੇ ਨਾਲ ਇੱਕਦਮ ਜਿਹੜਾ ਰਸ਼ੀਆ ਦੀ ਸਟਾਕ ਮਾਰਕੀਟ ਆ ਉਹ ਕਾਫੀ ਥੱਲੇ ਚਲੀ ਗਈ ਅਤੇ ਉਹਨਾਂ ਦਾ ਜਿਹੜਾ ਰੂਬਲ ਆ ਉਹ ਕਾਫੀ ਜਿਹੜਾ ਵੀਕ ਹੋ ਗਿਆ। ਇਹਦੇ ਵਿੱਚ ਜਿਹੜਾ US ਆ ਉਹਨਾਂ ਨੇ ਇਹ ਕਿਹਾ ਆ ਵੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਕੁਛ ਕੁ ਜਿਹੜੇ ਲੋਕ ਸੀਗੇ ਜਿਨ੍ਹਾਂ ਨੂੰ ਇੱਕ ਕੈਮੀਕਲ ਵੈਪਨ ਦੇ ਰਾਹੀਂ ਜਾਂ ਦਵਾਈ ਦੇ ਨਾਲ ਮਾਰਨ ਦੀ ਟਰਾਈ ਕੀਤੀ ਸੀ UK ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਜਿਹੜੇ ਆ ਇਹ ਸੈਂਕਸ਼ਨਸ ਅਸੀਂ ਲਾਈਆਂ ਹੈਗੀਆਂ ਆ। ਪਰ ਇਹਦੇ ਸੰਬੰਧ ਦੇ ਵਿੱਚ ਡਿਮਿਟਰੀ ਪੈਸਕੋਵ ਇੱਕ ਜਿਹੜੇ ਕ੍ਰੈਮਲਿਨ ਦੇ ਸਪੋਕਸਮੈਨ ਆ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅਮਰੀਕਾ ਨੇ ਡਿਸੀਜਨ ਲਿਆ ਇਹ ਐਬਸੋਲੂਟਲੀ ਵੀ ਅਨਫਰੈਂਡਲੀ ਐਕਟ ਹੈਗਾ ਆ। ਅਤੇ ਸਾਨੂੰ ਹੁਣ ਸਮਝ ਨਹੀਂ ਆਉਂਦਾ ਵੀ ਜਿਹੜੀ ਹੈਲਸਿੰਕੀ ਦੇ ਵਿੱਚ ਮੀਟਿੰਗ ਹੋਈ ਸੀ ਉਹਦੇ ਵਿੱਚ ਕੀ ਕੁਝ ਵਾਪਰਿਆ ਸੀ ਅਤੇ ਹੁਣ ਸਾਡੇ ਉੱਤੇ ਜਿਹੜੀਆਂ ਇਹ ਸੈਂਕਸ਼ਨਸ ਲਾਈਆਂ ਗਈਆਂ ਹੈਗੀਆਂ। ਆਈ ਥਿੰਕ ਅੰਤਰਰਾਸ਼ਟਰੀ ਦਬਾਅ ਦੇ ਚੱਲਦਿਆਂ ਜਿਹੜਾ ਅਮਰੀਕਾ ਨੇ ਇਹ ਕਦਮ ਜਿਹੜਾ ਸ਼ਾਇਦ ਚੱਕਿਆ ਆ, ਕਿਉਂਕਿ ਬ੍ਰਿਟੇਨ ਦੇ ਵਿੱਚ ਦੂਜੀ ਵਾਰੀ ਜਿਹੜਾ ਨਰਵ ਏਜੰਟ ਦੇ ਨਾਲ ਵੱਖ-ਵੱਖ ਲੋਕਾਂ ਦੇ ਉੱਤੇ ਜਿਹੜਾ ਅਟੈਕ ਆ ਉਹ ਹੋਇਆ ਸੀ ਅਤੇ ਜਿਸ ਦੀਆਂ ਤਾਰਾਂ ਜਿਹੜੀਆਂ KGB ਜਾਂ ਕਹਿ ਸਕਦੇ ਵੀ ਰੂਸ ਦੇ ਨਾਲ ਜੁੜ ਰਹੀਆਂ ਸੀ ਅਤੇ ਇਹਨਾਂ ਉੱਤੇ ਪ੍ਰੈਸ਼ਰ ਸੀ ਵੀ ਉਸ ਦਾ ਕੋਈ ਨਾ ਕੋਈ ਜਿਹੜਾ ਆ ਉਹ ਕਾਰਵਾਈ ਉਸ ਦੇ ਅਧੀਨ ਜਿਹੜੀ ਉਹ ਕੀਤੀ ਜਾਵੇ, ਉਸ ਦੀ ਜਵਾਬੀ ਕਾਰਵਾਈ ਹੋਵੇ। ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਮੀਟਿੰਗ ਹੋਈ ਸੀ ਉਦੋਂ ਕਾਫੀ ਜਿਹੜੇ ਸੰਬੰਧ ਕਹਿ ਸਕਦੇ ਹਾਂ ਵੀ ਮਿਠਾਸ ਭਰੇ ਸੀਗੇ, ਪਰ ਅੱਜ ਦੇ ਇਹ ਇਕਨੋਮਿਕ ਸੈਂਕਸ਼ਨਸ ਲਾਉਣ ਦੇ ਚੱਲਦਿਆਂ ਜਿਹੜੇ ਅਮਰੀਕਾ ਅਤੇ ਰੂਸ ਦੇ ਦਰਮਿਆਨ ਜਿਹੜੇ ਕਹਿ ਸਕਦੇ ਹਾਂ ਵੀ ਸੰਬੰਧ ਆ ਉਹਨਾਂ ਵਿੱਚ ਦਰਾਰ ਜਾਂ ਖਟਾਸ ਜਿਹੜੀ ਆ ਉਹ ਜ਼ਰੂਰ ਆਈ ਹੈਗੀ ਆ। ਸੋ ਦੇਖਦੇ ਹਾਂ ਵੀ ਜਵਾਬੀ ਕਾਰਵਾਈ ਜਿਹੜਾ ਆ ਰੂਸ ਕੋਈ ਕਰੂਗਾ ਜਾਂ ਨਹੀਂ ਕਰੂਗਾ ਜੀ। ਅਤੇ ਪਹਿਲੇ ਰਾਊਂਡ ਦੀਆਂ ਜਿਹੜੀਆਂ ਸੈਂਕਸ਼ਨਸ ਲੱਗਣਗੀਆਂ ਇਹ 22 ਅਗਸਤ ਤੋਂ ਹੀ ਇਫੈਕਟ ਹੋ ਜਾਣਗੀਆਂ। ਉਹ ਕਹਿੰਦੇ ਵੀ ਬੈਨ ਹੋਣਾ ਚਾਹੀਦਾ ਟੋਟਲੀ ਟੈਕਨੋਲੋਜੀ ਐਕਸਪੋਰਟ ਜਿਹੜਾ ਕਿ ਰਸ਼ੀਆ ਨੂੰ ਜਾਂਦਾ ਹੈਗਾ, ਅਨਲੈਸ ਵੀ ਰਸ਼ੀਆ ਐਗਰੀ ਕਰਦਾ ਵੀ ਉਹ 90 ਦਿਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਯੂਜ਼ ਆਫ ਕੈਮੀਕਲ ਵੈਪਨਸ ਦਾ ਬੰਦ ਕਰੇ ਅਤੇ ਨਾਲ ਦੀ ਨਾਲ ਇੰਸਪੈਕਸ਼ਨਸ ਜਿਹੜੀਆਂ ਹੈਗੀਆਂ ਆ ਉਹਨੂੰ ਅਲਾਓ ਕਰੇ, ਜਿਹਦੇ ਵਿੱਚ ਪਤਾ ਚੱਲੇ ਵੀ ਹਾਂ ਉਹ ਐਲੀਮੀਨੇਸ਼ਨ ਕਰ ਰਹੇ ਹੈਗੇ ਆ। ਅਤੇ ਕਹਿੰਦੇ ਵੀ ਵਿਦਡਰਾਲ ਆਫ US ਸਪੋਰਟ ਫॉर ਇੰਟਰਨੈਸ਼ਨਲ ਲੋਨਸ ਇਹ ਵੀ ਵਿੱਚ ਹੋਊਗੀ ਅਤੇ US ਬੈਂਕ ਲੋਨਸ ਵੀ। ਸੋ ਸਭ ਤੋਂ ਵੱਧ ਜਿਹੜਾ ਸਟਾਕ ਮਾਰਕੀਟ ਦੇ ਉੱਤੇ ਅਸਰ ਜਿਸ ਚੀਜ਼ ਨੂੰ ਉਹ ਹੋਇਆ ਹੈਗਾ ਆ ਉਹ ਰਸ਼ੀਆ ਦੀ ਜਿਹੜੀ ਏਅਰਲਾਈਨ ਹੈਗੀ ਆ ਐਰੋਫਲੋਟ ਉਹਨੂੰ ਹੋਇਆ। ਐਰੋਫਲੋਟ ਕਹਿੰਦੇ ਵੀ ਰਾਈਟ ਨਾਓ ਫਲਾਈ ਕਰਦੀ ਆ ਰਸ਼ੀਆ ਤੋਂ ਨਿਊਯਾਰਕ, ਵਾਸ਼ਿੰਗਟਨ, ਮਿਆਮੀ ਅਤੇ ਲਾਸ ਐਂਜਲਸ ਨੂੰ ਜੀ। ਅਤੇ ਕਈ ਜਿਹੜੇ ਮਾਹਰ ਉਹ ਕਹਿ ਰਹੇ ਆ ਵੀ ਜਿਹੜੇ ਮਾਸਕੋ ਵਾਲੇ ਆ ਵਲਾਦੀਮਿਰ ਪੁਤਿਨ ਜਿਹੜਾ ਹੈਗਾ ਆ ਉਹ ਤਾਂ ਬਿਲਕੁਲ ਜਿਹੜਾ ਅਲਾਓ ਆ ਉਹ ਨਹੀਂ ਕਰਨਗੇ ਜਿਹੜੇ ਇੰਸਪੈਕਟਰਸ ਆ ਉਹਨਾਂ ਦੇ ਮੁਲਕ ਦੇ ਵਿੱਚ ਆ ਕੇ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਚੈੱਕ ਕਰਨ। ਪਰ ਨਾਲ ਹੀ ਜਿਹੜੇ ਕਿਹਾ ਜਾ ਰਿਹਾ ਵੀ ਜਿਹੜਾ ਰੂਸ ਆ ਉਹ ਅਮਰੀਕਾ ਦੇ ਲਈ ਜਿਹੜੇ ਰਾਕਟ ਇੰਜਨਸ ਆ ਉਹਨਾਂ ਉੱਤੇ ਰੋਕ ਜਿਹੜੀ ਆ ਉੱਧਰੋਂ ਲਾ ਸਕਦਾ ਆ। ਅਤੇ ਕਹਿੰਦੇ ਅਮਰੀਕਾ ਆ ਉਹ ਬਹੁਤ ਜ਼ਿਆਦਾ RD-180 RD-180 ਰਾਕਟ ਇੰਜਨਸ ਆ ਉਹਨਾਂ ਉੱਤੇ ਨਿਰਭਰ ਕਰਦਾ ਆ। ਜਿਹੜੇ ਸਰਕਾਰੀ ਸੈਟੇਲਾਈਟਸ ਅੰਤਰਿਕਸ਼ ਦੇ ਵਿੱਚ ਜਿਹੜੇ ਲਾਂਚ ਕੀਤੇ ਜਾਂਦੇ ਆ ਉਹਨਾਂ ਦੀ ਵਰਤੋਂ ਜਿਹੜੀ ਇਹਨਾਂ ਰਾਕਟਸ ਦੇ ਜ਼ਰੀਏ ਕੀਤੀ ਜਾਂਦੀ ਆ। ਅਤੇ ਜੇ ਅਮਰੀਕਾ ਦੇ ਦੁਆਰਾ ਜਿੱਦਾਂ ਐਰੋਫਲਾਈਟ ਆ ਕਹਿੰਦੇ ਆ ਵੀ ਉਹਨਾਂ ਨੂੰ ਜਿਹੜਾ ਪੱਕਿਆਂ ਤੌਰ ਦੇ ਉੱਤੇ ਥੋੜ੍ਹੇ ਚਿਰ ਦੇ ਲਈ ਜਿਹੜੀ ਕਹਿ ਸਕਦੇ ਵੀ ਸੈਂਕਸ਼ਨਸ ਦੇ ਅਧੀਨ ਜਿਹੜਾ ਬੰਦ ਕੀਤਾ ਜਾ ਸਕਦਾ ਆ। ਸੋ ਇਹ ਇੱਕ ਜ਼ਰੂਰ ਹੈਗਾ ਵੀ ਦੇਖਦੇ ਹਾਂ ਵੀ ਜਵਾਬੀ ਕਾਰਵਾਈ ਕਿੱਦਾਂ ਹੁੰਦੀ ਹੈ। ਕਹਿੰਦੇ ਵੀ ਜਿਹੜਾ ਵਲਾਦੀਮਿਰ ਪੁਤਿਨ ਆ ਉਹ ਜ਼ਿਆਦਾਤਰ ਪ੍ਰੈਸ਼ਰ ਦਬਾਅ ਦੇ ਅਧੀਨ ਆ ਕੇ
ਜਿਹੜਾ ਉਹ ਕੰਮ ਨਹੀਂ ਕਰਦਾ, ਜਦ ਬਲਕਿ ਉਸ ਤੋਂ ਉਲਟ ਜਿਹੜਾ ਉਹ ਚੱਲਦਾ ਹੁੰਦਾ ਆ। ਸੋ ਲੈਟਸ ਸੀ ਵੀ ਜਿਹੜਾ ਪੁਤਿਨ ਆ ਇਸ ਦੇ ਜਵਾਬੀ ਕਾਰਵਾਈ ਦੇ ਵਿੱਚ ਕੀ ਆਖਦਾ ਆ। ਜੀ ਓਵਰਆਲ ਦੇਖਿਆ ਜਾਵੇ ਕਹਿੰਦੇ ਰੂਬਲ ਦੀ ਜਿਹੜੀ ਪ੍ਰਾਈਸ ਹੈਗੀ ਆ ਡਾਲਰ ਦੇ ਮੁਕਾਬਲੇ ਪਹਿਲਾਂ 58 ਤੇ ਸੀ, ਹੁਣ 66 ਤੇ ਆ ਗਈ ਹੈਗੀ ਆ। ਤੇ ਇੰਡੀਆ ਦਾ ਵੀ ਜਿਹੜਾ ਡਾਲਰ ਆ ਉਹ ਲਗਭਗ 68 ਰੁਪਈਏ ਦੇ 68-69 ਰੁਪਈਏ ਦੇ ਕਰੀਬ ਹੋਇਆ ਹੈਗਾ ਆ US ਡਾਲਰ ਦੇ ਮੁਕਾਬਲੇ ਇੰਡੀਆ ਦੇ ਰੂਪੀਜ਼। ਸੋ ਰਸ਼ੀਆ ਦੀ ਕਰੰਸੀ ਮੈਨੂੰ ਲੱਗਦਾ ਵੀ ਇੰਡੀਆ ਦੀ ਕਰੰਸੀ ਲਗਭਗ ਲਾਗੇ ਛਾਗੇ ਪਹੁੰਚ ਚੁੱਕੀ ਹੈਗੀ ਆ। ਜੀ ਜੀ ਤੇ ਨਾਲ ਹੀ ਜਿਹੜਾ ਕਹਿੰਦੇ ਵੀ ਇਹ ਜਿਹੜਾ ਸੈਂਕਸ਼ਨਸ ਵਾਲਾ ਬਿੱਲ ਆ ਜਿਹੜੇ ਸਾਊਥ ਕੈਰੋਲੀਨਾ ਦੇ ਰਿਪਬਲਿਕਨ ਲਿੰਡਸੇ ਗ੍ਰਾਹਮ ਆ ਉਹ ਜਿਹੜੇ ਇੱਕ ਸਪਾਂਸਰ ਸੀਗੇ ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਮੈਜਰਸ ਆ ਇਸੇ ਲਈ ਲਿਆਂਦੇ ਗਏ ਆ ਵੀ ਜਿਹੜੀਆਂ ਰੂਸ ਆ ਜਿਹੜੀਆਂ 2018 ਦੀਆਂ ਮਿਡ ਟਰਮ ਇਲੈਕਸ਼ਨਸ ਆ ਉਹਨਾਂ ਵਿੱਚ ਆਪਣੀ ਮੈਡਲਿੰਗ ਜਿਹੜੀ ਉਹ ਨਾ ਕਰੇ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਰੋਕਿਆ ਜਾ ਸਕੇ। ਆਲਰੇਡੀ ਜਿਹੜੇ ਇੰਟੈਲੀਜੈਂਸ ਆਫਿਸਰਸ ਹੈਗੇ ਆ ਉਹ ਕਹਿ ਰਹੇ ਨੇ ਵੀ ਜਿਹੜਾ ਰਸ਼ੀਆ ਆ 2018 ਦੀਆਂ ਇਲੈਕਸ਼ਨਸ ਜਿਹੜੀਆਂ ਨਵੰਬਰ ਦੇ ਵਿੱਚ ਹੋਣੀਆਂ ਆ ਉਹਨਾਂ ਵਿੱਚ ਵੀ ਜਿਹੜਾ ਆ ਉਹ ਘੁਸਪੈਠ ਕਰਨ ਦੀ ਜਾਂ ਉਹਨਾਂ ਦੇ ਨਤੀਜਿਆਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸਰ ਪਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਸਕਦਾ ਆ ਤੇ ਉਸੇ ਦੇ ਹੀ ਜਵਾਬੀ ਕਾਰਵਾਈ ਦੇ ਵਿੱਚ ਇਹ ਜਿਹੜੀ ਨਵੇਂ ਸੈਂਕਸ਼ਨਸ ਜਿਹੜੇ ਆ ਉਹ ਲਾਏ ਗਏ ਨੇ। ਜੀ ਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਆ ਮੌਲੀ ਟਿਬੇਟਸ ਜਿਹੜੀ ਯੂਨੀਵਰਸਿਟੀ ਆਫ ਆਇਓਵਾ ਦੀ ਸਟੂਡੈਂਟ ਹੁਣ ਕਾਫੀ ਦਿਨਾਂ ਦੇ ਉੱਤੋਂ ਜਿਹੜੀ ਆ ਗੁਆਚੀ ਹੋਈ ਹੈਗੀ ਆ। ਉਹਦੀ ਜਿਹੜੀ ਭਾਲ ਆ ਪੂਰੀ ਤਰ੍ਹਾਂ ਜਾਰੀ ਆ। FBI ਵਾਲੇ ਜਿਹੜੇ ਆ ਉਹ ਸਾਰੇ ਤਰ੍ਹਾਂ ਦੇ ਪਲੱਸ ਲੋਕਲ ਇਨਫੋਰਸਮੈਂਟ ਏਜੰਸੀ ਦੇ ਨਾਲ ਮਿਲ ਕੇ ਲੋਕਾਂ ਦੀ ਇੰਟਰਵਿਊ ਕਰ ਰਹੇ ਹੈਗੇ ਆ ਤੇ ਯੂਨੀਵਰਸਿਟੀ ਆਫ ਆਇਓਵਾ ਨੇ ਜਿਹੜੀ ਇੱਕ ਫੰਡ ਵੀ ਰਿਵਾਰਡ ਫੰਡ ਕ੍ਰੀਏਟ ਕੀਤਾ ਹੋਇਆ ਜੋ ਕਿ ਹੁਣ $3 ਲੱਖ ਤੱਕ ਪਹੁੰਚ ਚੁੱਕਾ ਆ ਤੇ ਇਹ ਕਹਿੰਦੇ ਵੀ ਹੋਰ ਵੀ ਉੱਪਰ ਜਾ ਸਕਦਾ ਆ। ਇਹ ਜਿਹੜੇ ਸਪੋਕਸਮੈਨ ਹੈਗੇ ਆ ਕ੍ਰਾਈਮ ਸਟਾਪਰਸ ਆਫ ਸੈਂਟਰਲ ਆਇਓਵਾ ਉਹਨਾਂ ਦੇ ਮੁਤਾਬਕ ਇਹ ਖਬਰ ਆਈ ਹੈਗੀ ਆ। ਜੀ ਜੀ ਅਗਲੀ ਜਿਹੜੀ ਆਪਾਂ ਜਿਹੜੀ ਗੱਲ ਕਰਦੇ ਹਾਂ ਰਾਸ਼ਟਰਪਤੀ ਟਰੰਪ ਦੇ ਜਿਹੜੇ ਸਪੈਸ਼ਲ ਕਾਉਂਸਲ ਹੈਗੇ ਰੋਬਰਟ ਮਿਊਲਰ ਉਹਨਾਂ ਦੀ ਇੰਟਰਵਿਊ ਦੀ ਨੈਗੋਸੀਏਸ਼ਨ ਨੂੰ ਚੱਲਦਿਆਂ ਹਰਜੋਤ ਸਿੰਘ ਜੀ ਸਾਲ ਤੋਂ ਵੱਧ ਦਾ ਸਮਾਂ ਜਿਹੜਾ ਹੋ ਗਿਆ ਆ ਜਿਸ ਦੇ ਵਿੱਚ ਜਿਹੜੇ ਸਪੈਸ਼ਲ ਕਾਉਂਸਲ ਰੋਬਰਟ ਮਿਊਲਰ ਉਹਨਾਂ ਨੇ ਬੜੀ ਇਹਦੀ ਇੱਛਾ ਜਤਾਈ ਆ ਵੀ ਉਹ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦੀ ਇੰਟਰਵਿਊ ਜਿਹੜੀ ਕਰਨਾ ਚਾਹੁੰਦੇ ਨੇ। ਇਸ ਮੌਕੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਮੁੱਖ ਵਕੀਲ ਨੇ ਪਰਸਨਲ ਨਿੱਜੀ ਤੌਰ ਦੇ ਉੱਤੇ ਰੂਡੀ ਗੁਲਿਆਨੀ ਉਹ ਕਹਿ ਰਹੇ ਆ ਵੀ ਇਸ ਟਾਈਮ ਨੈਗੋਸੀਏਸ਼ਨ ਜਿਹੜੀ ਗੱਲਬਾਤ ਆ ਉਹ ਬਹੁਤ ਸਿਖਰਾਂ ਦੇ ਉੱਤੇ ਆ ਤੇ ਹੋ ਸਕਦਾ ਹੈ ਵੀ ਮਿਡ ਟਰਮ ਇਲੈਕਸ਼ਨਸ ਦੇ ਇਰਦ ਗਿਰਦ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਆ ਇਹ ਇੰਟਰਵਿਊ ਆ ਉਹਨਾਂ ਦੀ ਹੋ ਸਕਦੀ ਆ। ਸੋ ਰਾਸ਼ਟਰਪਤੀ ਟਰੰਪ ਨੂੰ ਕਿਹੜੇ ਸਵਾਲ ਪੁੱਛੇ ਜਾ ਸਕਣਗੇ, ਕਿਹੜੀਆਂ ਗੱਲਾਂ ਜਿਹੜੀਆਂ ਆ ਉਸ ਦੇ ਵਿੱਚ ਹੋਣਗੀਆਂ, ਇਸ ਦੇ ਉੱਤੇ ਜਿਹੜੀ ਆਈ ਥਿੰਕ ਵਿਚਾਰ ਚਰਚਾ ਜਿਹੜੀ ਆ ਉਹ ਚੱਲ ਰਹੀ ਆ। ਸੋ ਇੱਕ ਨਾ ਇੱਕ ਤਰੀਕੇ ਦੇ ਨਾਲ ਜਿੰਨੇ ਵੀ ਕੰਜ਼ਰਵੇਟਿਵ ਪੋਲੀਟੀਕਲ ਮਾਹਰ ਨੇ ਉਹ ਕਹਿ ਰਹੇ ਨੇ ਵੀ ਇਹਨਾਂ ਨੂੰ ਜਿਹੜੇ ਰੋਬਰਟ ਮਿਊਲਰ ਦੀ ਇੰਟਰਵਿਊ ਨਹੀਂ ਕਰਨੀ ਚਾਹੀਦੀ ਰਾਸ਼ਟਰਪਤੀ ਟਰੰਪ ਨੂੰ ਕਿਉਂਕਿ ਇੱਕ ਮੇਜਰ ਪੋਲੀਟੀਕਲ ਰਿਸਕ ਦੇ ਵਜੋਂ ਜਿਹੜਾ ਇਸ ਨੂੰ ਦੇਖਿਆ ਜਾਂਦਾ ਆ। ਕਹਿੰਦੇ ਵੀ ਜਿਹੜੇ ਸਪੈਸ਼ਲ ਕਾਉਂਸਲਸ ਹੁੰਦੇ ਆ ਜਿਹੜੇ ਜਿਨ੍ਹਾਂ ਨੇ FBI ਦਾ ਕੰਮ ਇੱਦਾਂ ਚਲਾਇਆ ਆ ਇੰਨੇ ਸਾਲ ਚਲਾਇਆ ਆ ਇਹਨਾਂ ਦੇ ਖੂਨ ਦੇ ਵਿੱਚ ਹੁੰਦਾ ਹੈ ਇੱਕ ਹਿਸਾਬ ਦੇ ਨਾਲ। ਇਹਨਾਂ ਨੂੰ ਪਤਾ ਹੁੰਦਾ ਵੀ ਕਿੱਦਾਂ ਬੰਦੇ ਤੋਂ ਗੱਲ ਕਢਵਾਉਣੀ ਹੈ, ਕਿੱਦਾਂ ਉਹਨੂੰ ਆਪਣੀਆਂ ਹੀ ਗੱਲਾਂ ਦੇ ਵਿੱਚ ਜਿਹੜਾ ਉਹ ਫਸਾਉਣਾ ਹੁੰਦਾ ਆ। ਤੇ ਬਹੁਤ ਸਾਰੇ ਜਿਹੜੇ ਕੰਜ਼ਰਵੇਟਿਵ ਪੋਲੀਟੀਕਲ ਮਾਹਰ ਨੇ ਉਹ ਕਹਿੰਦੇ ਵੀ ਹੀ ਸ਼ੁੱਡ ਅਵੋਇਡ ਹਿਮ ਲਾਈਕ ਏ ਪਲੇਗ ਵੀ ਜਿੱਦਾਂ ਬੰਦਾ ਪਲੇਗ ਤੋਂ ਪਰੇ ਭੱਜਦਾ ਆ ਵੀ ਰੋਬਰਟ ਮਿਊਲਰ ਦੇ ਲਾਗੇ ਨਹੀਂ ਰਾਈਟ ਨਾਓ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਉਹ ਜਾਣਾ ਚਾਹੀਦਾ ਕਿਉਂਕਿ ਉਹਨਾਂ ਦੇ ਲਈ ਕਈ ਪੋਲੀਟੀਕਲ ਰਿਸਕ ਕਈ ਜਿਹੜੀਆਂ ਮੁਸ਼ਕਿਲਾਂ ਆ ਉਹ ਸਾਰੀਆਂ ਚੀਜ਼ਾਂ ਖੜੀਆਂ ਕਰ ਸਕਦੀਆਂ ਆ। ਪਰ ਇਸ ਤੋਂ ਪਹਿਲਾਂ ਵੀ ਰਾਸ਼ਟਰਪਤੀ ਟਰੰਪ ਨੇ ਕਈ ਵਾਰੀ ਉੱਦਾਂ ਆਖਿਆ ਵੀ ਮੈਂ ਕੁਛ ਗਲਤ ਨਹੀਂ ਕੀਤਾ ਤੇ ਮੈਨੂੰ ਜਿਹਦੇ ਮੂਹਰੇ ਵੀ ਕਰਨਾ ਆ ਉਹਦੇ ਲਈ ਜਿਹੜਾ ਉਹ ਕਰ ਸਕਦੇ ਆ। ਸੋ ਲੈਟਸ ਸੀ ਵੀ ਇਹ ਮੀਟਿੰਗ ਜਿਹੜੀ ਹੋ ਸਕੂਗੀ ਕਿ ਸਪੈਸ਼ਲ ਕਾਉਂਸਲ ਰੋਬਰਟ ਮਿਊਲਰ ਉਹ ਗੱਲਬਾਤ ਕਰਨ ਜਿਹੜੀ ਇੰਟਰਵਿਊ ਦੇ ਲਈ ਜਿਹੜੀ ਤਰੀਕ ਦੀ ਕੋਈ ਘੋਸ਼ਣਾ ਹੁੰਦੀ ਆ ਉਹ ਕਰਨ ਦੇ ਲਈ ਉਹਨਾਂ ਨੂੰ ਮੌਕਾ ਮਿਲਦਾ ਆ ਜਾਂ ਇਹ ਨੈਗੋਸੀਏਸ਼ਨ ਇੱਦਾਂ ਹੀ ਚੱਲਦੀਆਂ ਰਹਿਣਗੀਆਂ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਓਹਾਇਓ ਦੇ ਵਿੱਚ ਜਿਹੜੀ ਕਾਂਗਰਸਮੈਨ ਦੀ ਇਲੈਕਸ਼ਨ ਹੋ ਰਹੀ ਸੀ ਉਹਦੇ ਵਿੱਚ ਹੁਣ ਕਹਿੰਦੇ 600 ਦੇ ਕਰੀਬ ਹੋਰ ਅਨਅਕਾਊਂਟਡ ਵੋਟਸ ਲੱਭੀਆਂ ਹੈਗੀਆਂ ਤੇ ਹਜੇ ਵੀ ਜਿਹੜੀ ਇਲੈਕਸ਼ਨ ਆ ਟੂ ਕਲੋਜ਼ ਆ ਕਾਲ ਕਰਨ ਦੇ ਲਈ ਵੀ ਕੌਣ ਵਿਨਰ ਹੈਗਾ ਆ। ਪਰ ਰਿਪਬਲਿਕਨ ਕੈਂਡੀਡੇਟ ਜਿਹੜੇ ਹੈਗੇ ਆ
ਉਹਨਾਂ ਨੇ ਆਲਰੇਡੀ ਡਿਕਲੇਅਰ ਕਰ ਦਿੱਤਾ ਆ ਵੀ ਮੈਂ ਵਿਨਰ ਹੈਗਾ ਟਰੋਏ ਵਾਲਡਰਸਨ। ਡੈਮੋਕ੍ਰੈਟਿਕ ਡੈਨੀਓ ਕੋਨਰ ਨੂੰ 1700 ਵੋਟਾਂ ਦੇ ਫਰਕ ਨਾਲ ਉਹ ਅੱਗੇ ਜਾ ਰਹੇ ਸੀ, ਜੋ ਕਿ ਬਾਅਦ ਦੇ ਵਿੱਚ 1564 ਰਹਿ ਗਿਆ, ਪਰ ਸਟਿਲ ਹਜੇ 1722 ਪ੍ਰੋਵੀਜ਼ਨਲ ਬੈਲਟ ਤੇ 1750 ਐਬਸੈਂਟੀ ਬੈਲਟ ਜਿਹੜੇ ਆ ਉਹ ਕਾਊਂਟ ਕਰਨੇ ਹੈਗੇ ਆ। ਤੇ ਚਾਂਸ ਤਾਂ ਉਹਨਾਂ ਦੇ ਬਹੁਤ ਜ਼ਿਆਦਾ ਹੈਗੇ ਆ, ਪਰ ਜਿਹੜਾ ਮਰਜ਼ੀ ਜਿੱਤੇ ਨਵੰਬਰ ਦੇ ਵਿੱਚ ਇਹ ਇਲੈਕਸ਼ਨ ਫੇਰ ਹੋਣੀਆਂ ਹੈਗੀਆਂ ਆ। ਉਹਦੇ ਵਿੱਚ ਜਿਹੜਾ ਫਾਈਨਲ ਹੋਊਗਾ ਉਹ ਫਿਰ ਕਾਂਗਰਸ ਦੇ ਵਿੱਚ ਜਾਏਗਾ। ਤੇ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਉਹ ਏਰੀਆ ਜਿਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ 11% ਤੋਂ ਵੱਧ ਗੈਪ ਦੇ ਨਾਲ ਵੋਟਾਂ ਦੇ ਨਾਲ ਇੱਥੋਂ ਜਿੱਤੇ ਸੀ। ਤੇ ਹੁਣ ਇਹ ਜਿਹੜਾ ਗੈਪ ਆ ਬਹੁਤ ਜ਼ਿਆਦਾ ਘਟ ਗਿਆ ਹੈਗਾ। ਇਹਦੇ ਸੰਬੰਧ ਦੇ ਵਿੱਚ ਓਹਾਇਓ ਦੇ ਜਿਹੜੇ ਗਵਰਨਰ ਹੈਗੇ ਆ ਕੈਸ਼ਿਕ, ਜਿਹੜੇ ਕਿ ਪ੍ਰੈਜ਼ੀਡੈਂਟ ਟਰੰਪ ਦੇ ਬਹੁਤ ਕ੍ਰਿਟਿਕ ਹੈਗੇ ਆ, ਉਹਨਾਂ ਨੇ ਇਹ ਸਾਰਾ ਬਲੇਮ ਜਿਹੜਾ ਆ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਆ। ਇਹ ਜਿਹੜੀ ਵੋਟ ਸੀਗੀ ਇਹ ਉੱਥੇ ਦੇ ਕਾਂਗਰਸਮੈਨ ਦੇ ਲਈ ਨਹੀਂ ਸੀ, ਇਹ ਵੋਟ ਜਿਹੜੀ ਸੀਗੀ ਪ੍ਰੈਜ਼ੀਡੈਂਟ ਦੇ ਲਈ ਸੀ। ਬਿਲਕੁਲ, ਕਿਉਂਕਿ ਉਹਨਾਂ ਨੇ ਇਹਨਾਂ ਨੂੰ ਅੰਡੋਰਸ ਵੀ ਜਿਹੜਾ ਆ ਉਹ ਕੀਤਾ ਸੀਗਾ ਜਿਹੜੇ ਵਾਲਡਰਸਨ ਹੈਗੇ ਆ। ਸੋ ਕਾਫੀ ਜਿਹੜਾ ਕਹਿ ਲਓ ਵੀ ਕੜਾ ਮੁਕਾਬਲਾ ਇਹਨਾਂ ਦੋਨਾਂ ਦੇ ਦਰਮਿਆਨ ਉੱਥੇ ਚੱਲ ਰਿਹਾ, ਜਿਹੜਾ ਓਹਾਇਓ ਦੀ ਸਪੈਸ਼ਲ ਜਿਹੜੀ ਇਲੈਕਸ਼ਨ ਉੱਥੇ ਚੱਲ ਰਹੀ ਸੀਗੀ। ਸੋ ਨਾਲ ਦੇ ਨਾਲ ਜਿਹੜੇ ਇਹ ਵੀ ਕਈ ਜਗ੍ਹਾ ਦੇ ਉੱਤੇ, ਜਿੱਦਾਂ ਵਾਸ਼ਿੰਗਟਨ ਪੋਸਟ ਨੇ ਅੱਜ ਜਿਹੜੇ ਪੋਲੀਟਿਕਸ ਦੇ ਆਪਣੇ ਸੈਕਸ਼ਨ ਦੇ ਵਿੱਚ ਜਿਹੜਾ ਉਹ ਰਿਹਾ ਆ, ਕਹਿੰਦੇ ਵੀ ਕਾਫੀ ਲੈਕ ਲਸਟਰ ਜਿਹੜੇ ਇਲੈਕਸ਼ਨ ਰਿਜ਼ਲਟ ਜਿਹੜੇ ਰਹੇ ਨੇ, ਵੀ ਖਾਸ ਕਰਕੇ ਕਹਿੰਦੇ ਇਹ ਜਿਹੜੇ ਰਿਜ਼ਲਟਸ ਆ ਉਹਨਾਂ ਦੇ ਨਾਲ ਇਹ ਦੇਖਿਆ ਜਾ ਰਿਹਾ ਵੀ ਹੁਣ ਰਾਸ਼ਟਰਪਤੀ ਟਰੰਪ ਦਾ ਮਿਡ ਟਰਮ ਇਲੈਕਸ਼ਨ ਦੇ ਵਿੱਚ ਰੋਲ ਕਿੱਦਾਂ ਦਾ ਜਿਹੜਾ ਰਹੂਗਾ, ਜਿਹੜੀਆਂ ਨਵੰਬਰ ਦੇ ਵਿੱਚ ਆਉਣੀਆਂ ਆ। ਕੀ ਲੋਕਾਂ ਦਾ ਮਨ ਹੌਲੀ ਹੌਲੀ ਜਿਹੜਾ ਆ ਉਹ ਭਰ ਚੁੱਕਾ ਆ? ਹੌਲੀ ਹੌਲੀ ਜਿੱਦਾਂ ਇੰਡੀਆ ਦੇ ਵਿੱਚ ਦੇਖਿਆ ਸੀ ਵੀ ਅੱਛੇ ਦੇ ਨਾਣੇ ਵਾਲੇ ਆ, ਤੇ ਬਾਅਦ ਦੇ ਵਿੱਚ ਲੋਕ ਫਿਰ ਉਹਨਾਂ ਦੇ ਖਿਲਾਫ ਵੀ ਜਿਹੜੇ ਹੋ ਜਾਂਦੇ ਆ। ਸੋ ਲੈਟਸ ਸੀ ਵੀ ਇੱਥੇ ਜਿਹੜੇ ਆ GOP ਦੇ ਅੱਛੇ ਦਿਨ ਆਉਣਗੇ ਜਾਂ ਕਿੱਦਾਂ ਹੋਊਗਾ, ਇਹ ਦੇਖਣ ਵਾਲੀ ਗੱਲ ਰਹੂਗੀ। ਡੈਮੋਕ੍ਰੇਟਸ ਨੇ ਕੁਛ ਜਗ੍ਹਾ ਦੇ ਉੱਤੇ ਚਾਹੇ ਉਹਨਾਂ ਨੇ ਜਿੱਤ ਹਾਸਿਲ ਕੀਤੀ ਹੋਵੇ, ਪਰ ਉਹਨਾਂ ਦਾ ਵੀ ਜਿਹੜਾ ਸੋਸ਼ਲਿਸਟ ਵਾਲਾ ਏਜੰਡਾ ਆ ਉਹ ਬਹੁਤਾ ਉਹਨਾਂ ਦਾ ਵੀ ਕਾਰਗਰ ਆ, ਉਹ ਸਾਬਤ ਉੱਥੇ ਨਹੀਂ ਹੋ ਰਿਹਾ। ਉਹਨਾਂ ਨੂੰ ਵੀ ਬੈਕ ਟੂ ਦਾ ਬੇਸਿਕਸ ਜਿਹੜੇ ਡੈਮੋਕ੍ਰੇਟ ਵਾਲੇ ਆ ਉਹਨਾਂ ਨੂੰ ਉੱਥੇ ਜਾਣਾ ਪਊਗਾ। ਜਿਹੜਾ ਬਰਨੀ ਸੈਂਡਰਸ ਵਾਲਾ ਖੇਮਾ ਆ ਉਹਨਾਂ ਦਾ ਹਾਲਾਤ ਇਸ ਟਾਈਮ ਕਾਫੀ ਜਿਹੜੇ ਨਾਜ਼ੁਕ ਜਿਹੜੇ ਹੈਗੇ ਆ। ਇੱਕ ਜ਼ਰੂਰ ਉਹ ਬੀਬੀ ਜਿਹੜੀ ਸੀਗੀ ਉਹ ਉਸ ਦੀ ਜਿੱਤ ਹੋਈ ਸੀ, ਉਸਨੇ ਅਪਸੈਟ ਵਿਨ ਕੀਤੀ ਸੀ ਆਪਣੇ ਇੱਕ ਹੋਰ ਡੈਮੋਕ੍ਰੇਟ ਦੇ ਜਿਹੜੇ ਖਿਲਾਫ। ਇਹ ਸੋਸ਼ਲਿਸਟ ਵਾਲੀ ਸੀਗੀ, ਆਪਣੇ ਆਪ ਨੂੰ ਖੁਦ ਆਖਦੇ ਸੀ ਡੈਮੋਕ੍ਰੇਟ ਸੋਸ਼ਲਿਸਟ ਸੀਗੀ, ਉਹਨੇ ਜਿੱਤ ਹਾਸਿਲ ਕੀਤੀ। ਉਹਨੇ ਵੀ ਕਈ ਬੰਦਿਆਂ ਨੂੰ ਅੰਡੋਰਸ ਕੀਤਾ ਸੀ, ਪਰ ਉਹਨਾਂ ਦੇ ਵਿੱਚੋਂ ਕੋਈ ਜਿੱਤਿਆ ਨਹੀਂ ਆ। ਸੋ ਜਿਹੜਾ ਡੈਮੋਕ੍ਰੇਟ ਪਾਰਟੀ ਦੇ ਵਿੱਚ ਜਿਹੜਾ ਸੋਸ਼ਲਿਸਟ ਵਿਚਾਰਧਾਰਾ ਆ ਉਹ ਹੌਲੀ ਹੌਲੀ ਜਿਹੜੀ ਉੱਥੇ ਵੀ ਮਰ ਰਹੀ ਹੈਗੀ ਆ। ਅਗਲੀ ਖਬਰ ਵੱਲ ਚਲੀਏ, ਜਿਹੜੀ ਕੈਲੀਫੋਰਨੀਆ ਦੇ ਵਿੱਚ ਅੱਗਾਂ ਆ ਹਜੇ ਵੀ ਬਹੁਤ ਵੱਡੀ ਗਿਣਤੀ 'ਚ ਲੱਗੀਆਂ ਹੋਈਆਂ ਆ, ਅਤੇ ਜਿਹੜੀਆਂ ਹੁਣ ਮੈਂਡੋਸੋਨਿਓ ਕਾਉਂਟੀ ਦੀਆਂ ਜਿਹੜੀਆਂ ਫਾਇਰਸ ਹੈਗੀਆਂ ਉਹਨਾਂ ਨੂੰ ਇਹ ਕਾਊਂਟ ਕੀਤਾ ਜਾ ਰਿਹਾ ਵੀ ਇਹ ਕੈਲੀਫੋਰਨੀਆ ਦੀ ਹਿਸਟਰੀ 'ਚ ਸਭ ਤੋਂ ਵੱਡੀ ਫਾਇਰ ਹੈਗੀ ਆ। ਅਤੇ ਇਹਦੇ ਵਿੱਚ ਜਿਹੜਾ ਫਾਇਰ ਨੂੰ ਰੋਕਣ ਦਾ ਨਾ ਰੁਕਣ ਦਾ ਇੱਕ ਕਾਰਨ ਇਹ ਵੀ ਆ ਵੀ ਰਾਤ ਨੂੰ ਜਿਹੜੀ ਕੈਲ ਫਾਇਰ ਹੈਗੀ ਏਜੰਸੀ ਉਹਦੇ ਮੁਤਾਬਕ ਜਿਹੜੀਆਂ ਫਲਾਈਟਸ ਆ ਉਹ ਉਡਾ ਨਹੀਂ ਸਕਦੇ, ਕਿਉਂਕਿ ਇੱਦਾਂ ਦੀ ਉਹਨਾਂ ਦੇ ਕੋਲ ਕਹਿੰਦੇ ਨਾਈਟ ਟਾਈਮ ਫਾਇਰ ਪਲੇਨਸ ਜਾਂ ਹੈਲੀਕਾਪਟਰ ਉਡਾਉਣ ਦੀ ਟੈਕਨੋਲੋਜੀ ਹੈ ਨਹੀਂ। ਅਤੇ LA ਕਾਉਂਟੀ ਫਾਇਰ ਦੇ ਕੋਲ ਕੁਛ ਕੁ ਬਲੈਕ ਹੌਕ ਹੈਗੇ ਆ ਜਿਹੜੇ ਨਾਈਟ ਟਾਈਮ ਦੇ ਵਿੱਚ ਬਲੇਜ਼ਰਸ ਨੂੰ ਕਹਿੰਦੇ ਫਾਈਟ ਕਰ ਸਕਦੇ ਹੈਗੇ ਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਵੀ ਬਹੁਤ ਜ਼ਿਆਦਾ ਇੰਟਰਸਟ ਇਹਦੇ ਵੱਲ ਹੋ ਰਿਹਾ ਹੈਗਾ। ਲੋਕਹੀਡ ਮਾਰਟਿਨ ਜਿਹੜੀ ਕਿ ਬਲੈਕ ਹੌਕ ਵੀ ਬਣਾਉਂਦੀ ਹੈਗੀ ਆ, ਏਅਰ ਕਰਾਫਟਸ ਵੀ ਬਣਾਉਂਦੀ ਹੈਗੀ ਆ, ਖਾਸ ਕਰਕੇ C-130, ਅਤੇ ਉਹ ਕਹਿੰਦੇ ਵੀ ਇੱਦਾਂ ਦੇ ਸਪੈਸ਼ਲ ਪਲੇਨ ਹੁਣ ਬਣਾਉਣ ਜਾ ਰਹੀ ਹੈਗੀ ਆ ਜਿਨ੍ਹਾਂ ਦੇ ਵਿੱਚ ਰਾਤ ਨੂੰ ਜਿਹੜੀ ਆ ਫਾਇਰ ਫਾਈਟਿੰਗ ਕਰਨ ਦੀ ਕੈਪੇਬਿਲਿਟੀ ਹੋਊਗੀ। ਜੀ ਬਿਲਕੁਲ, ਇਹ ਕਾਫੀ ਜਿਹੜਾ ਇੰਟਰਸਟ ਕਹਿੰਦੇ ਇੱਧਰਲੇ ਪਾਸੇ ਨੂੰ ਹੁਣ ਆ ਰਿਹਾ। ਜਿੱਦਾਂ ਤੁਸੀਂ ਨਾਮ ਲਿਆ ਹੀ ਆ, ਇਹ ਮੇਜਰ ਡਿਫੈਂਸ ਕੰਪਨੀ ਜਿਹੜੀ ਹੈਗੀ ਹੈ ਲੋਕਹੀਡ ਮਾਰਟਿਨ, ਅਤੇ ਜਦੋਂ ਵੀ ਕੋਈ ਵਾਰ ਲੱਗਦੀ ਹੈ ਜਾਂ ਜਦੋਂ ਵੀ ਕੁਛ ਵੀ ਇੱਦਾਂ ਦੀ ਚੀਜ਼ ਹੁੰਦੀ ਆ ਅਸਲੇ ਵਾਲੀ ਜਿਹੜੀ ਗੱਲ ਹੁੰਦੀ ਆ, ਅਤੇ ਇਹਨਾਂ ਦੇ ਸਟਾਕ ਵਗੈਰਾ ਜਿਹੜੇ ਵਾਹ ਤਾਂ ਨੂੰ ਜਦੋਂ ਉਦੋਂ ਜਾਂਦੇ ਹੁੰਦੇ ਆ। ਅਤੇ ਇਹ ਬਹੁਤ ਮੈਨੂੰ ਲੱਗਦਾ ਅੱਜ ਦੀ ਹਾਲਾਤਾਂ ਨੂੰ ਦੇਖਦੇ ਹੋਏ ਵੀ ਜਿੱਦਾਂ ਅੱਗਾਂ ਲਗਾਤਾਰ
ਵੱਧਦੀਆਂ ਜਾ ਰਹੀਆਂ, ਅੱਗ ਲੱਗਣ ਦਾ ਕਾਰਨ ਜਿਹੜਾ ਉਹ ਵੱਧਦਾ ਜਾ ਰਿਹਾ ਆ, ਬਾਰ-ਬਾਰ ਅੱਗਾਂ ਲੱਗ ਰਹੀਆਂ, ਅਤੇ ਇੱਦਾਂ ਦੀ ਟੈਕਨੋਲੋਜੀ ਜ਼ਰੂਰ ਉਹਨਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈਗੀ ਆ। ਹੁਣ ਰਾਤ ਨੂੰ ਉੱਦਾਂ ਦਾ ਜਹਾਜ਼ ਉਡਾਈ ਫਿਰਦੇ ਆ, ਸੋ ਇੱਧਰਲੇ ਪਾਸੇ ਨੂੰ ਵੀ ਜ਼ਰੂਰ ਚਾਹੀਦਾ ਆ। ਇਹਦੇ ਸੰਬੰਧ ਵਿੱਚ ਮਾਈਕ ਸਿਗਲੇ ਜਿਹੜੇ ਆ ਉਹ ਸੀਨੀਅਰ ਹੈਲੀਕਾਪਟਰ ਪਾਇਲਟ ਹੈਗੇ ਆ LA ਕਾਉਂਟੀ ਫਾਇਰ ਦੇ। ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਰਾਤ ਨੂੰ ਜਿਹੜੀ ਅੱਗ ਆ ਉਹਨੂੰ ਫਾਈਟ ਕਰਨਾ ਥੋੜ੍ਹਾ ਆਸਾਨ ਹੁੰਦਾ ਹੈਗਾ ਆ। ਉਹਦਾ ਰੀਜ਼ਨ ਇਹ ਆ ਵੀ ਰਾਤ ਨੂੰ ਅੱਗ ਵੀ ਜਿਹੜੀ ਲੈਸ ਅਗਰੈਸਿਵ ਹੁੰਦੀ ਹੈਗੀ ਆ, ਟੈਂਪਰੇਚਰ ਵੀ ਕਈ ਵਾਰੀ ਘੱਟ ਹੁੰਦਾ ਹੈਗਾ ਜੇ ਵਿੰਡਸ ਵਗੈਰਾ ਨਾ ਹੋਣ। ਸੋ ਰਾਤ ਨੂੰ ਜਿਹੜੀ ਅੱਗ ਆ ਉਹਨੂੰ ਫਾਈਟ ਕਰਨਾ ਬਹੁਤ ਸੌਖਾ ਹੋ ਸਕਦਾ ਆ ਜੇ ਉੱਦਾਂ ਦੀ ਟੈਕਨੋਲੋਜੀ ਉਹਨਾਂ ਦੇ ਕੋਲ ਹੋਵੇ। ਦਿਨ ਨੂੰ ਜਿਹੜਾ ਟੈਂਪਰੇਚਰ ਵੀ ਵੱਧ ਜਾਂਦਾ ਆ, ਅਤੇ ਜੇ ਹਵਾਵਾਂ ਵੱਧ ਗਈਆਂ ਉਹਦੇ ਨਾਲ ਫਿਰ ਉਹ ਇੱਕ ਤਰ੍ਹਾਂ ਨਾਲ ਫਿਰ ਬਹੁਤ ਜ਼ਿਆਦਾ ਜਿੱਦਾਂ ਟਾਈਮ ਲੱਗਦਾ ਹੈਗਾ ਉਹਨੂੰ ਕੰਟਰੋਲ ਕਰਨ ਦੇ ਲਈ। ਜੀ ਜੀ ਬਿਲਕੁਲ। ਸੋ ਦੇਖਦੇ ਹਾਂ ਕੀ ਬਣਦਾ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਭ ਨੂੰ ਪਤਾ ਵੀ ਕੱਲ੍ਹ ਵੀ ਜਿਹੜੇ ਟਰੇਡ ਵਾਰ ਦੇ ਵਿੱਚ ਟੈਰਿਫ ਵਾਲੀ ਜਿਹੜੀ ਗੇਮ ਆ ਉਹ ਚੱਲੀ ਸੀ। ਅਮਰੀਕਾ ਨੇ ਤਕਰੀਬਨ 279 ਜਿਹੜੇ ਨਵੇਂ ਉਤਪਾਦ ਉਹਨਾਂ ਉੱਤੇ 25% ਟੈਰਿਫ ਲਾਇਆ ਸੀ। ਉੱਧਰ ਚਾਈਨਾ ਨੇ ਜਵਾਬੀ ਕਾਰਵਾਈ 'ਚ $16 ਬਿਲੀਅਨ ਦੇ ਉਤਪਾਦ ਦੇ ਉੱਤੇ ਅਮਰੀਕਾ ਦੇ ਉੱਤੇ ਜਿਹੜਾ ਉਹਨਾਂ ਨੇ ਟੈਰਿਫ ਲਾ ਦਿੱਤਾ ਸੀਗਾ। ਅਤੇ ਕਹਿੰਦੇ ਚਾਈਨੀਜ਼ ਲੀਡਰਸ਼ਿਪ ਜਿਹੜੇ ਚਾਈਨਾ ਦੇ ਵਿੱਚ ਬੈਕਲੈਸ਼ ਜਿਹੜੀ ਆ ਇਸ ਟਰੇਡ ਵਾਰ ਦੀ ਜਿਹੜੀ ਉਹ ਸੁਣਨ ਨੂੰ ਦੇਖਣ ਨੂੰ ਹੁਣ ਉੱਥੇ ਮਿਲ ਰਹੀ ਆ। ਅਤੇ ਕਹਿੰਦੇ ਬਹੁਤ ਘੱਟ ਜਿਹੜਾ ਅਜਿਹਾ ਦੇਖਿਆ ਜਾਂਦਾ ਵੀ ਜਿਹੜੇ ਚਾਈਨਾ ਦੀ ਲੀਡਰਸ਼ਿਪ ਆ ਉਹਨਾਂ ਦੇ ਖਿਲਾਫ ਉੱਥੋਂ ਦੇ ਜਿਹੜੇ ਲੋਕ ਜਾਂ ਉਹਨਾਂ ਦੀ ਜਿਹੜੀ ਮੇਨ ਪਾਰਟੀ ਆ ਉਹਨਾਂ ਵਿੱਚੋਂ ਆਵਾਜ਼ ਜਿਹੜੀ ਆਵੇ। ਅਤੇ ਕਈ ਜਿਹੜੇ ਕ੍ਰਿਟਿਕਸ ਆ ਉਹ ਹੁਣ ਜਿਹੜੇ ਉਹ ਕਹਿ ਰਹੇ ਆ ਵੀ ਜਿਹੜਾ ਚਾਈਨਾ ਅਤੇ US ਦੇ ਦਰਮਿਆਨ ਇਹ ਟਰੇਡ ਡਿਸਪਿਊਟ ਜਿਹੜਾ ਚੱਲ ਰਿਹਾ ਆ ਉਹਨਾਂ ਦੇ ਵਿੱਚ ਜਿਹੜਾ ਚਾਈਨਾ ਕਿਤੇ ਨਾ ਕਿਤੇ ਗਲਤੀ ਆ ਉਹ ਕਰ ਰਿਹਾ ਆ। ਪਰ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਜੀ ਜਿਨਪਿੰਗ ਹੈਗੇ ਆ ਉਹਨਾਂ ਦੀ ਜਿਹੜੀ ਪੂਰਾ ਕੰਟਰੋਲ ਹੈਗਾ ਇਸ ਟਾਈਮ ਪੂਰੀ ਸੱਤਾ ਦੇ ਉੱਤੇ, ਹਰ ਇੱਕ ਜਿਹੜੀ ਉਹ ਬ੍ਰਾਂਚ ਦੇ ਉੱਤੇ। ਅਤੇ ਇੱਦਾਂ ਦੀ ਜਿਹੜੀ ਕ੍ਰਿਟਿਸਿਜ਼ਮ ਜਿਹੜੀ ਹੁੰਦੀ ਆ ਉਹ ਜਲਦੀ ਆ ਉਹ ਉੱਥੇ ਰਖਵਾ ਲੈਂਦੇ ਨੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਅਜਿਹੀ ਇੰਟਰਨਲ ਬੈਕਲੈਸ਼ ਨੂੰ ਦੇਖਦੇ ਹੋਏ ਚਾਈਨਾ ਜਿਹੜਾ ਆ ਉਹ ਅਮਰੀਕਾ ਦੇ ਨਾਲ ਇਸ ਟਰੇਡ ਡਿਸਪਿਊਟ ਦੇ ਚੱਲਦਿਆਂ ਕੋਈ ਹੋਰ ਥੋੜ੍ਹੀ ਨਰਮੀ ਜਿਹੜੀ ਦਿਖਾਊਗਾ ਜਾਂ ਇੱਦਾਂ ਹੀ ਜਵਾਬੀ ਕਾਰਵਾਈਆਂ ਦੇ ਕੰਮ ਜਿਹੜੇ ਆ ਉਹ ਚੱਲਦੇ ਰਹਿਣਗੇ। ਸਭ ਨੂੰ ਦੱਸਦੇ ਜਾਈਏ ਵੀ ਇਹ ਜਿਹੜੇ ਟਰੇਡ ਟੈਰਿਫਸ ਲਾਉਣ ਦਾ ਸਿਲਸਿਲਾ ਅਮਰੀਕਾ ਵੱਲੋਂ ਸ਼ੁਰੂ ਕੀਤਾ ਗਿਆ ਸੀ। ਕਾਰਨ ਉਸ ਦੇ ਪਿੱਛੇ ਰਾਸ਼ਟਰਪਤੀ ਟਰੰਪ ਦਾ ਦੱਸਣਾ ਇਹ ਸੀਗਾ ਵੀ ਆਲਰੇਡੀ ਟਰੇਡ ਡੈਫਿਸਿਟ ਇੰਨਾ ਕੁ ਜ਼ਿਆਦਾ ਵੱਧ ਚੁੱਕਾ ਹੋਇਆ ਆ ਵੀ ਜੇ ਅਸੀਂ ਉਹਨਾਂ ਦੇ ਉਤਪਾਦ ਉੱਤੇ ਟੈਰਿਫ ਨਹੀਂ ਲਾਉਂਦੇ ਤਾਂ ਇਹ ਘਾਟਾ ਲਗਾਤਾਰ ਵੱਧਦਾ ਹੀ ਜਾਊਗਾ। ਅਤੇ ਜਿੱਦਾਂ ਹੀ ਅਮਰੀਕਾ ਨੇ ਪਹਿਲੀ ਵਾਰੀ ਟੈਰਿਫ ਲਾਇਆ ਅਤੇ ਚਾਈਨਾ ਨੇ ਵੀ ਨਾਲ ਹੀ ਲਾਤਾ। ਸੋ ਬੈਕ ਐਂਡ ਫੋਰਥ ਜਿਹੜਾ ਇਸ ਟਾਈਮ ਇਹ ਜਿਹੜੀ ਟੈਰਿਫ ਟਰੇਡ ਡਿਸਪਿਊਟ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਲੈਟਸ ਸੀ ਕੀ ਹੁੰਦਾ ਆ ਵੀ ਕੀ ਜਿਹੜੇ ਚਾਈਨਾ ਦੇ ਰਾਸ਼ਟਰਪਤੀ ਉੱਤੇ ਉਹਨਾਂ ਦੇ ਇੰਟਰਨਲ ਬੈਕਲੈਸ਼ ਦਾ ਕੋਈ ਅਸਰ ਹੋਊਗਾ ਅਤੇ ਕੀ ਉਹ ਨੈਗੋਸ਼ੀਏਟ ਕਰਨ ਦੇ ਲਈ ਰਾਜੀ ਹੋਣਗੇ, ਇਹ ਹੁਣ ਦੇਖਣ ਵਾਲੀ ਗੱਲ ਰਹੇਗੀ। ਜੀ ਅਤੇ ਰਾਜਕਰਮਜੀਤ ਸਿੰਘ ਜੀ, ਸਾਡਾ ਜਿਹੜਾ ਇੱਕ ਬ੍ਰੇਕ ਦਾ ਸਮਾਂ ਹੋ ਗਿਆ ਅਤੇ ਬ੍ਰੇਕ ਤੋਂ ਬਾਅਦ ਅਸੀਂ ਦੋ ਨਹੀਂ ਕਾਫੀ ਆਪਾਂ ਹੋਰ ਇੰਪੋਰਟੈਂਟ ਖਬਰਾਂ ਸਾਂਝੀਆਂ ਕਰਾਂਗੇ। ਕੁਛ ਕੁ ਜਿਹੜੀਆਂ ਆਪਣੀਆਂ ਪੰਜਾਬੀ ਕਮਿਊਨਿਟੀ ਦੇ ਨਾਲ, ਇੱਕ ਯੁਵਾ ਸਿਟੀ ਤੋਂ ਕਿਸ ਤਰ੍ਹਾਂ ਇੱਕ ਨੌਜਵਾਨ ਦੀ ਮੌਤ ਹੋਈ ਆ ਅਤੇ ਇੱਕ ਬਜ਼ੁਰਗ ਨੂੰ ਜਿਹੜਾ ਮੰਟੀਕਾ ਦੇ ਵਿੱਚ ਬੁਰੀ ਤਰ੍ਹਾਂ ਮਾਰਿਆ ਗਿਆ ਸੀ ਅਤੇ ਉਹਦੇ ਜਿਹੜੇ ਮਾਰਨ ਵਾਲੇ ਅਟੈਕਰ ਸੀ, ਕੁੱਟਿਆ ਗਿਆ ਸੀ, ਉਹਦੇ ਜਿਹੜੇ ਅਟੈਕਰ ਸੀ ਅਟੈਕ ਕਰਨ ਵਾਲੇ, ਉਹਨਾਂ ਨੂੰ ਫੜਿਆ ਗਿਆ ਹੈ। ਉਹਦੇ ਬਾਰੇ ਡਿਟੇਲ ਦੇ ਵਿੱਚ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਵੈਸਟ ਸੈਕਰਾਮੈਂਟੋ ਵਿੱਚ ਇੰਡੀਅਨ ਰੈਸਟੋਰੈਂਟ ਅਤੇ ਪੀਜ਼ਾ ਸੇਲ ਤੇ ਹੈ। 5000 ਸਕੁਅਰ ਫਿਟ 165 ਜਾਣਿਆਂ ਦੀ ਸੀਟਿੰਗ ਕਪੈਸਿਟੀ ਹੈ ਤੇ 200 ਜਾਣਿਆਂ ਦਾ ਪਾਰਟੀ ਹਾਲ ਵੀ ਹੈ। ਬਹੁਤ ਹੀ ਵਧੀਆ ਲੋਕੇਸ਼ਨ ਤੇ ਸਥਿਤ ਹੈ। ਓਨਰ ਆਊਟ ਆਫ ਸਟੇਟ ਹੋਣ ਕਰਕੇ ਇਸ ਨੂੰ ਸੈਲ ਕਰ ਰਹੇ ਹਨ। ਹੋਰ ਜਾਣਕਾਰੀ ਲਈ ਕਾਲ ਕਰੋ 7758702062 775 870 2062 775 870 2062। ਸੌਣ ਦੀ ਚੜੀ ਨਹੀਂ ਲੱਗੀ, ਸੌਣ ਦੀ ਚੜੀ ਮੈਂ ਵੀ ਗਾੜਾ ਕੁੱਟ ਤੂੰ ਵੀ ਛੱਤ ਤੇ ਚੜੀ। ਐਰਨ ਐਂਟਰਟੇਨਮੈਂਟ ਅਤੇ PCA ਬੇ ਏਰੀਆ ਬੜੇ ਮਾਣ ਦੇ ਨਾਲ ਪੇਸ਼ ਕਰ ਰਹੇ ਹਨ ਬੱਬੂ ਮਾਨ ਲਾਈਵ ਇਨ ਕਨਸਰਟ। ਜੱਟ ਨੇ ਟਰਾਲਾ ਪਾਉਣਾ ਹੈ, ਡਾਲੇ ਤੇ ਗੋਤ ਲਖਾਉਣਾ ਹੈ।
18 ਅਗਸਤ ਦਿਨ ਸ਼ਨੀਚਰਵਾਰ ਨੂੰ ਸੈਕਰਾਮੈਂਟੋ ਵਿਖੇ ਲੂਥਰ ਬਰਬੈਂਕ ਹਾਈ ਸਕੂਲ 3500 ਫਲੋਰਨ ਰੋਡ ਸੈਕਰਾਮੈਂਟੋ। ਸਟੇਜ ਹੋਸਟ ਆਸ਼ਾ ਸ਼ਰਮਾ ਜੀ ਕਰਨਗੇ। ਡੋਰਸ ਓਪਨ ਐਟ 6 PM। ਹੋਰ ਜਾਣਕਾਰੀ ਲਈ ਕਾਲ ਜੇ ਸ਼ਰਮਾ 510 378 8316, ਕਿਰਨਜੀਤ ਧੁੱਗਾ 530 844 2574, ਜਸ ਔਲਖ 510 760 4275, ਮਿੱਕੀ ਸਰਾਂ 408 966 7019, ਜਿੰਮੀ ਹੇਅਰ 510 359 2107। ਬੱਬੂ ਮਾਨ ਲਾਈਵ ਇਨ ਕਨਸਰਟ ਸ਼ਨੀਚਰਵਾਰ 18 ਅਗਸਤ ਸੈਕਰਾਮੈਂਟੋ। ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਦੇ ਗੋਤ ਲਖਾਉਣਾ ਏ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। BJ's Gears ਪਿਛਲੇ 25 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gears, ਨੰਬਰ 916 372 3518 916 372 3518। ਸੈਕਰਾਮੈਂਟੋ ਅਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਮਈ ਅਤੇ ਜੂਨ ਮਹੀਨੇ ਦੇ ਲਈ ਸਪੈਸ਼ਲ PTO ਇੰਸਟਾਲੇਸ਼ਨ ਆਊਟ ਆਫ ਡੋਰ ਸਿਰਫ $4200 ਵਿੱਚ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਜੱਟ ਨੇ ਸਤਿ ਸ਼੍ਰੀ ਅਕਾਲ ਜੀ, ਬਿੱਲੋ ਜੱਟ ਨੇ ਟਰਾਲਾ, ਮੈਂ ਬੱਬੂ ਮਾਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ US। ਡਾਲੇ ਦੇ ਗੋਤ ਲਖਾਉਣਾ ਏ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫਿਰ ਜਿੰਨੇ ਵੀ ਸਰੋਤੇ ਜੁੜੇ ਹੋਏ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਆਪਾਂ ਅਗਲੀ ਖਬਰ ਵੱਲ ਚਲੀਏ, ਜਿਹੜੀ ਯੂਬਾ ਸਿਟੀ ਤੋਂ ਇੱਕ ਬਹੁਤ ਮਾੜੀ ਖਬਰ ਆ ਰਹੀ ਹੈ। ਯੂਬਾ ਸਿਟੀ ਦੇ ਕੁਛ ਕੁ ਨੌਜਵਾਨ ਜਿਹੜੇ ਆ ਲੇਕ ਤਾਹੋ ਰੀਨੋ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਘੁੰਮਣ, ਲੇਕ ਤਾਹੋ ਜੋ ਨਵਾਡਾ 'ਚ ਪੈਂਦਾ ਆ, ਘੁੰਮਣ ਫਿਰਨ ਗਏ ਤੇ ਉੱਥੇ ਉਹ ਲੇਕ ਦੇ ਵਿੱਚ ਬੋਟ 'ਚ ਜਾ ਰਹੇ ਸੀ ਜਦੋਂ ਇੱਕ ਮੁੰਡੇ ਨੇ ਛਾਲ ਮਾਰ ਦਿੱਤੀ ਜਾਂ ਉਹ ਤੋਂ ਮਰਵਾਈ ਗਈ ਆ ਪਾਣੀ ਦੇ ਵਿੱਚ, ਤੇ ਮੁੜ ਕੇ ਉਹ ਉਸ ਪਾਣੀ 'ਚੋਂ ਬਾਹਰ ਨਹੀਂ ਆ ਸਕਿਆ।
ਤੇ 2 ਦਿਨਾਂ ਤੋਂ ਬਾਅਦ ਫਿਰ ਉਸ ਮੁੰਡੇ ਦੀ, ਜਿਹਦਾ ਨਾਮ ਰਮਣੀਕ ਸਿੰਘ ਬੈਂਸ ਦੱਸਿਆ ਗਿਆ, 21 ਸਾਲਾਂ ਦਾ ਇਹ ਯੂਬਾ ਸਿਟੀ ਦਾ ਨੌਜਵਾਨ ਸੀ, ਉਹਦੀ ਜਿਹੜੀ ਬੋਡੀ ਆ ਉਹ ਲੱਭੀ ਗਈ ਆ। ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਆ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਉਹਨਾਂ ਦੀਆਂ ਵੀਡੀਓਜ਼ ਆ ਉਹ ਵੀ ਵਾਇਰਲ ਹੋ ਰਹੀਆਂ ਹੈਗੀਆਂ ਆ। ਤੇ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈਗੀ ਆ ਵੀ ਇਹ ਕਿਸ ਤਰ੍ਹਾਂ ਹੋਇਆ ਹੈਗਾ ਜੀ। ਇੱਕ ਚੀਜ਼ ਉਸ ਵੀਡੀਓਜ਼ ਦੇ ਵਿੱਚ ਦੇਖਣ ਨੂੰ ਮਿਲਦੀ ਆ ਵੀ ਮੁੰਡੇ ਉੱਥੇ ਚਲੋ ਫਨ ਕਰ ਰਹੇ ਸੀਗੇ, ਉਸਨੇ ਛਾਲ ਵੀ ਮਾਰੀ, ਸ਼ਾਇਦ ਤੈਰਨਾ ਵੀ ਉਸਨੂੰ ਆਉਂਦਾ ਸੀਗਾ, ਪਰ ਜਦੋਂ ਉਸਨੇ ਟਾਹੋ ਦੇ ਉਸ ਲੇਕ ਦੇ ਵਿੱਚ ਛਾਲ ਮਾਰ ਦਿੱਤੀ ਜਿੱਥੇ ਕਿ ਅਮੂਮਨ ਕਾਫੀ ਠੰਡਾ ਪਾਣੀ ਹੁੰਦਾ ਆ, ਇਸਨੇ ਲਾਈਫ ਜੈਕਟ ਵੀ ਜਿਹੜੀ ਨਹੀਂ ਸੀ ਪਹਿਨੀ ਹੋਈ ਤੇ ਬਹੁਤ ਹੀ ਇੱਕ ਮੰਦਭਾਗੀ ਜਿਹੜੀ ਇਹ ਘਟਨਾ ਵਾਪਰੀ ਆ। ਤੇ ਬਾਕੀ ਜਾਣੇ ਜਿਹੜੇ ਬੋਟ ਦੇ ਉੱਤੇ ਸੀਗੇ ਉਹ ਅੱਗੇ ਲੰਘ ਗਏ, ਉਹਨਾਂ ਨੂੰ ਸ਼ਾਇਦ ਇੱਦਾਂ ਲੱਗਦਾ ਸੀਗਾ ਵੀ ਇਹ ਤੈਰ ਕੇ ਅੱਗੇ ਤੱਕ ਪਹੁੰਚ ਜਾਊਗਾ, ਪਰ ਆਈ ਥਿੰਕ ਕੁਛ ਨਾ ਕੁਛ ਜਿਹੜਾ ਉਹ ਕੋਈ ਪ੍ਰੋਬਲਮ ਜਿਹੜੀ ਉਸ ਨੂੰ ਆਈ, ਸ਼ਾਇਦ ਠੰਡ ਜ਼ਿਆਦਾ ਲੱਗ ਗਈ ਜਿਹਨੂੰ ਹਾਈਪਰਥਰਮੀਆ ਕਹਿੰਦੇ ਆ, ਉਹ ਉਸ ਦੇ ਨਾਲ ਜਿਹੜਾ ਹੋਇਆ ਹੋ ਸਕਦਾ ਆ। ਉਹ ਹੁਣ ਜਾਂਚ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਪੁਲਿਸ ਵਾਲੇ ਜਿਹੜੇ ਦੱਸਣਗੇ, ਪਰ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਆ ਇਹ ਇੱਕ ਵਾਪਰੀ ਆ। ਕਈ ਵਾਰੀ ਬੰਦਾ ਫਨ ਕਰਦਾ ਕੇਸ ਦੇ ਪਾਸੇ ਨੂੰ ਗੱਲ ਜਿਹੜੀ ਉਹ ਪਹੁੰਚ ਜਾਂਦੀ ਆ, ਉਹਦਾ ਪਤਾ ਨਹੀਂ ਲੱਗਦਾ। ਸੋ ਪਲੀਜ਼ ਆਲਵੇਜ਼ ਜਿਹੜੇ ਆ ਤੁਸੀਂ ਅਲਰਟ ਜਿਹੜਾ ਰਿਹਾ ਕਰੋ ਤੇ ਅਜਿਹੀਆਂ ਗੱਲਾਂ ਜਿਹੜੀਆਂ ਆ ਉਹ ਨਾ ਕੀਤੀਆਂ ਜਾਣ ਜਿਹਦੇ ਨਾਲ ਜਾਨ ਨੂੰ ਜਿਹੜਾ ਖਤਰਾ ਆ ਉਹ ਕਿਸੇ ਦੇ ਬਣੇ। ਕੀ ਕਾਰਨ ਹੋਏ, ਕਿਵੇਂ ਹੋਇਆ, ਇਹ ਤਾਂ ਹੁਣ ਜਿਹੜੇ ਸੀਗੇ ਉਸ ਬੋਟ ਦੇ ਵਿੱਚ ਉਹੀ ਜਿਹੜੇ ਆ ਉਹ ਦੱਸ ਸਕਦੇ ਨੇ ਵੀ ਕੀ ਜਿਹੜਾ ਉੱਥੇ ਉਹ ਚੱਲ ਰਿਹਾ ਸੀਗਾ। ਪਰ ਬਹੁਤ ਹੀ ਮੰਦਭਾਗਾ ਜਿਹੜੀ ਘਟਨਾ ਵਾਪਰੀ ਆ, ਪੂਰੇ ਪਰਿਵਾਰ ਦੇ ਉੱਤੇ ਬਹੁਤ ਕਹਿਰ ਵਾਲੀ ਜਿਹੜੀ ਇਹ ਖਬਰ ਹੈਗੀ ਆ ਵੀ ਯੰਗ ਮੁੰਡਾ 21 ਸਾਲਾਂ ਦਾ ਜਿਹੜਾ ਸੀਗਾ ਉਹ ਇਸ ਤਰੀਕੇ ਦੇ ਨਾਲ ਜਿਹੜਾ ਕਹਿ ਲਓ ਵੀ ਉਹ ਚੱਲ ਗਿਆ। ਸੋ ਸਾਨੂੰ ਕੁਝ ਕਮੈਂਟ ਵੀ ਆਏ ਸੀ ਵੀ ਤੁਹਾਨੂੰ ਇੱਦਾਂ ਦੀ ਵੀਡੀਓ ਜਿਹੜੀ ਉਹ ਸ਼ੇਅਰ ਨਹੀਂ ਕਰਨੀ ਚਾਹੀਦੀ, ਪਰ ਸਾਡਾ ਉਹਦਾ ਮੇਨ ਮਕਸਦ ਇਹੀ ਸੀ ਵੀ ਬਹੁਤ ਵਾਰ ਅੱਜ ਕੱਲ੍ਹ ਜਿਹੜੇ ਆਪਣੇ ਬੱਚੇ ਆ ਉਹ ਪੇਰੈਂਟਸ ਨੂੰ ਸੁਣਦੇ ਨਹੀਂ ਹੈਗੇ। ਸੋ ਘੱਟੋ ਘੱਟ ਇਹ ਵੀਡੀਓ ਦਿਖਾਲ ਕੇ ਆਪਣੇ ਬੱਚਿਆਂ ਨੂੰ ਸ਼ੋਅ ਕਰੋ ਵੀ ਆਹ ਕੁਝ ਵੀ ਵਾਪਰ ਸਕਦਾ ਜੇ ਤੁਸੀਂ ਨਹੀਂ ਸੁਣਨੀ ਆ। ਐਕਸੀਡੈਂਟਸ ਕੈਨ ਹੈਪਨ। ਤੇ ਇਹ ਐਕਸੀਡੈਂਟ ਵੀ ਨਹੀਂ, ਇਹ ਤਾਂ ਜਾਣਬੁੱਝ ਕੇ ਹੀ ਹੋਇਆ ਹੈਗਾ ਆ। ਤੇ ਜ਼ਰੂਰ ਬੱਚਿਆਂ ਨੂੰ, ਆਪਣਿਆਂ ਨੂੰ, ਉਹਨਾਂ ਦੇ ਜਿਹੜੇ ਮਿੱਤਰ ਦੋਸਤ ਆ ਉਹਨਾਂ ਦੇ ਵੀ ਚੈੱਕ ਕਰੋ ਵੀ ਕਿੱਦਾਂ ਦੇ ਹੈਗੇ ਆ। ਭਈ ਕਿਤੇ ਇਹੀ ਤਾਂ ਨਹੀਂ ਵੀ ਪਾਰਟੀਆਂ ਕਰਕੇ ਮੁੜ ਕੇ ਫਿਰ 21 ਸਾਲਾਂ ਦਾ ਨੌਜਵਾਨ ਉਹਨਾਂ ਦੇ ਪੇਰੈਂਟਸ ਦੇ ਉੱਤੇ ਕੀ ਕੁਝ ਵਾਪਰਦੀ ਹੋਊਗੀ। ਇਹ ਆਪਾਂ ਸਾਰੇ ਬਸ ਬੋਲ ਹੀ ਸਕਦੇ ਹਾਂ, ਜੋ ਕੁਝ ਉਹਨਾਂ ਦੇ ਵਾਪਰਿਆ ਉਹ ਤਾਂ ਉਹਨਾਂ ਨੂੰ ਹੀ ਪਤਾ ਆ। ਬਿਲਕੁਲ ਬਹੁਤ ਹੀ ਮਾੜੀ ਜਿਹੜੀ ਇਹ ਘਟਨਾ ਵਾਪਰੀ ਆ। ਸੋ ਜਦੋਂ ਵੀ ਤੁਸੀਂ ਕਿਤੇ ਵੀ ਕਿੱਦਾਂ ਵੀ ਜਾਂਦੇ ਆ, ਸੋ ਪਲੀਜ਼ ਜਿਹੜਾ ਟੇਕ ਕੇਅਰ ਕਰਿਆ ਕਰੋ, ਆਪਣੇ ਪਰਿਵਾਰ ਬਾਰੇ ਵੀ ਜਿਹੜਾ ਜ਼ਰੂਰ ਸੋਚਿਆ ਕਰੋ। ਕਈ ਵਾਰੀ ਬੰਦਾ ਜੋਸ਼ ਦੇ ਵਿੱਚ ਜਿਹੜਾ ਇੱਦਾਂ ਦੀਆਂ ਛਾਲਾਂ ਜਿਹੜਾ ਬੰਦਾ ਮਾਰ ਦਿੰਦਾ ਆ, ਪਰ ਬਾਅਦ ਦੇ ਵਿੱਚ ਜਿਹੜਾ ਆ ਪ੍ਰੋਬਲਮ ਦੇ ਵਿੱਚ ਹੋ ਜਾਂਦਾ। ਦੇਖੋ ਇਹ ਹੁਣ ਇੱਕ ਮੁੰਡਾ ਆਪਾਂ ਜਿਹੜਾ ਉਹ ਲੂਜ਼ ਕਰ ਗਏ ਆ ਇਸੇ ਹੀ ਜਿਹੜਾ ਚੱਕਰ ਦੇ ਵਿੱਚ। ਬਰਾਈਟ ਫਿਊਚਰ ਹੁੰਦੇ ਆ ਬੱਚਿਆਂ ਦੇ, ਬਹੁਤ ਕੁਛ ਇੱਥੇ ਜਿਹੜਾ ਅੱਗੇ ਕਰਨ ਨੂੰ ਪਿਆ ਹੁੰਦਾ ਹੈ, ਪਰਿਵਾਰ ਦੇ ਲਈ ਕਈ ਕੁਛ ਹੁੰਦਾ ਆ, ਪਰਿਵਾਰ ਵਾਲਿਆਂ ਦੀਆਂ ਕਈ ਆਸਾਂ ਹੁੰਦੀਆਂ, ਉਹ ਸਾਰੀਆਂ ਆਸਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਉਹ ਪਾਣੀ ਫਿਰ ਗਿਆ। ਬਹੁਤ ਮਾੜੀ ਜਿਹੜੀ ਘਟਨਾ ਵਾਪਰੀ ਆ ਤੇ ਪਲੀਜ਼ ਜਿਹੜੀ ਆ ਉਹ ਟਰਾਈ ਕਰੋ, ਇਸੇ ਚੀਜ਼ ਦੀ ਟਰਾਈ ਕਰੋ ਵੀ ਇੱਦਾਂ ਦੀਆਂ ਗਾਂਹ ਤੋਂ ਜਿਹੜੇ ਆ ਘਟਨਾਵਾਂ ਜਿਹੜੀਆਂ ਆ ਉਹ ਨਾ ਵਾਪਰਨ। ਆਪਣੇ ਬੱਚਿਆਂ ਨੂੰ ਵੀ ਦੱਸੋ ਵੀ ਇਹਨਾਂ ਦੀ ਇਹ ਅਜਿਹੀਆਂ ਚੀਜ਼ਾਂ ਕਰਨ ਦੇ ਨਾਲ ਕਈ ਵਾਰੀ ਜਿਹੜੀ ਆ ਉਹ ਹਾਸੇ ਦਾ ਮੜਾਸਾ ਜਿਹਨੂੰ ਕਿਹਾ ਜਾਂਦਾ ਆ, ਅਖਾਣ ਵਰਤਦੇ ਆ ਵੀ ਉਹ ਵੀ ਹੋ ਜਾਂਦਾ ਆ। ਸੋ ਪਲੀਜ਼ ਟੇਕ ਕੇਅਰ ਜਿਹੜੀ ਉਹ ਕਰਨੀ ਚਾਹੀਦੀ। ਬੱਚਿਆਂ ਨੂੰ ਜਿਹੜਾ ਜ਼ਰੂਰ ਇਸ ਦੇ ਬਾਰੇ ਦੱਸਣਾ ਚਾਹੀਦਾ ਆ। ਨਹੀਂ ਸੁਣਦੇ ਤੁਹਾਡੀ ਇਟਸ ਓਕੇ, ਪਰ ਤੁਸੀਂ ਆਪਣਾ ਕੰਮ ਜਿਹੜਾ ਉਹ ਕਰੀ ਚੱਲੋ ਤੇ ਉਹਨਾਂ ਨੂੰ ਐਗਜ਼ਾਮਪਲ ਦੇ ਤੌਰ ਦੇ ਉੱਤੇ ਇਸ ਤੋਂ ਇਹੀ ਇੱਕ ਲੈਸਨ ਲਰਨ ਕਰਨ ਦੀ ਜ਼ਰੂਰਤ ਜਿਹੜੀ ਹੈਗੀ ਆ ਵੀ ਪੇਰੈਂਟਸ ਨੂੰ ਵੀ ਜਿਹੜੇ ਬੱਚਿਆਂ ਨੂੰ ਪੇਰੈਂਟਸ ਦੀ ਗੱਲ ਜਿਹੜੀ ਜ਼ਰੂਰ ਸੁਣਨੀ ਚਾਹੀਦੀ ਆ। ਉਹ ਐਵੇਂ ਨਹੀਂ ਕਿਹਾ ਜਾਂਦਾ ਨਾ ਵੀ ਧੁੱਪ 'ਚ ਵਾਲ ਨਹੀਂ ਚਿੱਟੇ ਹੋਏ, ਉਹਨਾਂ ਨੇ ਸਾਰਾ ਕੁਛ ਦੇਖਿਆ ਹੁੰਦਾ ਤਾਂ ਹੀ ਤੁਹਾਨੂੰ ਕਹਿ ਰਹੇ ਹੁੰਦੇ ਆ ਵੀ ਪਲੀਜ਼ ਜਿਹੜੀ ਉਹ ਟੇਕ ਕੇਅਰ ਕਰੋ। ਬਹੁਤ ਹੀ ਮਾੜੀ ਜਿਹੜੀ ਇਹ ਘਟਨਾ ਵਾਪਰੀ ਆ। ਸੋ ਉਹਦੇ ਵਿੱਚ ਮੈਂ ਰਾਜਕਰਮਵੀਰ ਸਿੰਘ ਜੀ ਦੇਖਿਆ ਵੀ ਜਦੋਂ ਛਾਲ ਵੀ ਮਾਰੀ ਗਈ ਆ ਮੁੰਡੇ ਵੱਲੋਂ ਤੇ ਉਹਨਾਂ ਜਿਹੜੀ ਉਹ ਲਾਈਫ ਜੈਕਟ ਹੁੰਦੀ ਉਹ ਵੀ ਨਹੀਂ ਪਾਈ ਸੀ। ਨਹੀਂ ਸੀ ਭਾਈ, ਜ਼ਿਆਦਾਤਰ ਇੱਦਾਂ ਹੀ ਹੁੰਦਾ ਆ, ਸਾਰੇ ਜਾਣੇ ਪਾਉਂਦੇ ਵੀ ਨਹੀਂ। ਆਪਾਂ ਜਦੋਂ ਜਾ ਰਹੇ ਹੁੰਦੇ ਉਦੋਂ ਆਪਾਂ ਸੋਚਦੇ ਹਾਂ ਵੀ ਸਾਨੂੰ ਕਿਹੜਾ ਕੁਛ ਜਿਹੜਾ ਇੱਦਾਂ ਹੋ ਜਾਣਾ, ਖਾਸ ਕਰਕੇ ਉਦੋਂ ਜਦੋਂ ਕਿਸੇ ਨੂੰ ਸਵਿਮਿੰਗ ਆਉਂਦੀ ਹੋਵੇ। ਪਰ ਕਿਉਂਕਿ ਬਰਫੀਲਾ ਪਾਣੀ ਹੁੰਦਾ, ਉਹ ਉੱਥੋਂ ਪਿਘਲ ਕੇ ਆਇਆ ਹੁੰਦਾ, ਲੇਕ ਟਾਹੋ ਦਾ ਕਾਫੀ ਠੰਡਾ ਪਾਣੀ ਹੁੰਦਾ ਆ। ਸੋ ਇਹ ਇੱਦਾਂ ਦੇ ਜਿਹੜੇ ਆ ਨਾ ਆਪਾਂ ਨੂੰ ਕੌਸ਼ਨ ਜਿਹੜੇ ਆ ਜ਼ਰੂਰ
ਲੈਣੇ ਚਾਹੀਦੇ ਜਦੋਂ ਵੀ ਕਿਤੇ ਵੀ ਤੁਸੀਂ ਇਦਾਂ ਜਾਂਦੇ ਹੋ। ਇਹ ਕੋਈ ਪਹਿਲੀ ਵਾਰੀ ਨਹੀਂ ਆ, ਇਹ ਤੋਂ ਪਹਿਲਾਂ ਵੀ ਕਈ ਵਾਰੀ ਘਟਨਾਵਾਂ ਸੈਕਰਾਮੈਂਟੋ ਰਿਵਰ 'ਚ ਵੀ ਇਦਾਂ ਦੀ ਇਨਸੀਡੈਂਟ ਹੋਈਆਂ ਸੀ ਪਿਛਲੇ ਸਾਲਾਂ 'ਚ ਆਪਣੇ ਕੱਲੀ ਆਪਣੀ ਕਮਿਊਨਿਟੀ ਨਹੀਂ ਕਿਸੇ ਦੇ ਨਾਲ ਵੀ ਇਹ ਜਿਹੜੇ ਵਾਪਰ ਜਾਂਦੀਆਂ। ਸੋ ਇਹ ਲੈਸਨ ਜਿਹੜਾ ਲਰਨ ਕਰਨਾ। ਸੋ ਇਹ ਜਿਹੜੀ ਉਮਰ ਆ 20 21 22 ਸਾਲ ਦੀ ਬੜੀ ਖਤਰਨਾਕ ਉਮਰ ਹੁੰਦੀ ਆ, ਤੇ ਜਿੱਥੇ ਤੁਹਾਡੇ ਬੱਚੇ ਜਾਂਦੇ ਵੀ ਆ, ਮੰਨ ਲਓ ਨਹੀਂ ਘੁੰਮਣ ਫਿਰ ਜਾਣਾ, ਮੇਕ ਸ਼ੋਰ ਕਰੋ ਉਹਨਾਂ ਨੂੰ ਥੋੜਾ ਜਿਹਾ ਇੱਕ ਮੈਚੁਰ ਬੱਚਾ ਵੀ ਹੋਵੇ ਜਿਹੜਾ 28 30 ਸਾਲ ਦਾ ਹੋਵੇ ਘੱਟੋ ਘੱਟ, ਉਹਨੂੰ ਫਿਰ ਇਦਾਂ ਦੀਆਂ ਸ਼ਰਾਰਤਾਂ ਕਰਨ ਤੋਂ ਜਿਹੜਾ ਆ ਗੁਰੇਜ਼ ਕਰਦੇ ਹੈਗੇ ਆ, ਜਿਹਦੇ 'ਚ ਬੰਦੇ ਦੀ ਜਾਨ ਚਲੇ ਜਾਵੇ, ਜਾਨ ਨਾ ਚਾਹੇ। ਸੋ ਪਲੀਜ਼ ਜਿਹੜਾ ਬੀ ਅਲਰਟ, ਬੀ ਸੇਫ। ਬਹੁਤ ਮਾੜਾ ਜਿਹੜਾ ਪਰਿਵਾਰ ਦੇ ਨਾਲ ਜਿਹੜਾ ਉਹ ਵਾਪਰਿਆ ਆ, ਜਿਹੜੇ ਨਾਲ ਵੀ ਸੀਗੇ ਉਹਨਾਂ ਨੂੰ ਵੀ ਇਹ ਚੀਜ਼ ਜਿਹੜੀ ਕਦੀ ਭੁੱਲਣੀ ਥੋੜ੍ਹੀ ਆ ਸਾਰੀ ਉਮਰ, ਵੀ ਕਿ ਕਿੱਦਾਂ ਜਿਹੜੀ ਇਹ ਚੀਜ਼ ਵਾਪਰੀ ਆ। ਸੋ ਸਬਕ ਜਿਹੜਾ ਜ਼ਰੂਰ ਇਸ ਚੀਜ਼ ਤੋਂ ਲਿਆ ਜਾਵੇ ਜੀ। ਤੇ ਅਗਲੀ ਖਬਰ ਵੱਲ ਆਈਏ। ਜਿਸ ਤਰ੍ਹਾਂ ਆਪਾਂ ਪਿਛਲੇ 2-3 ਦਿਨਾਂ ਤੋਂ ਕਵਰ ਕਰ ਰਹੇ ਸੀ, ਮੰਟੀਕਾ ਦੇ ਵਿੱਚ ਸਾਹਿਬ ਸਿੰਘ ਨੱਤ ਜਿਹੜੇ 71 ਸਾਲਾਂ ਦੇ ਬਜ਼ੁਰਗ ਆ, ਜਿਨ੍ਹਾਂ ਨੂੰ ਕੁੱਟਿਆ ਗਿਆ ਸੀ, ਇੱਕ ਤਰ੍ਹਾਂ ਨਾਲ ਲੱਤਾਂ ਮਾਰੀਆਂ ਗਈਆਂ ਸੀ 2 ਨੌਜਵਾਨਾਂ ਵੱਲੋਂ, ਉਹਨਾਂ ਨੂੰ ਹੁਣ ਫੜ ਲਿਆ ਗਿਆ ਹੈਗਾ ਆ। ਉੱਥੇ ਕਮਿਊਨਿਟੀ ਕਾਫੀ ਵੱਡੀ ਗਿਣਤੀ ਦੇ ਵਿੱਚ ਇਕੱਠੀ ਹੋਈ ਸੀ, ਤੇ ਉਹ ਬਜ਼ੁਰਗ ਵੀ ਜਿਹੜੇ ਆ ਹੁਣ ਉਹ ਠੀਕ ਠਾਕ ਹੈਗੇ ਆ। ਪਰ ਇਹ ਜਿਹੜਾ ਆ US ਮੀਡੀਆ ਦੇ ਵਿੱਚ ਈਵਨ CNN ਤੱਕ ਨੇ, ਵਾਸ਼ਿੰਗਟਨ ਪੋਸਟ ਨੇ ਜਿਹੜੀ ਇਹ ਸਾਰੀ ਕਵਰੇਜ ਕੀਤੀ ਆ ਵੀ ਪਿਛਲੇ 2 ਵੀਕਾਂ ਦੇ ਵਿੱਚ 2 ਸਿੱਖਾਂ ਦੇ ਉੱਤੇ ਜਿਹੜੇ ਹਮਲੇ ਹੋਏ ਹੈਗੇ ਆ। ਤੇ ਜਿਹੜਾ ਇਹਦੇ ਵਿੱਚ ਹਮਲਾ ਕਰਨ ਦੇ ਵਿੱਚ ਇੱਕ ਨੌਜਵਾਨ ਫੜਿਆ ਗਿਆ ਆ, ਉਹ ਯੂਨੀਅਨ ਸਿਟੀ ਦਾ ਪੁਲਿਸ ਚੀਫ ਜਿਹੜਾ ਹੈਗਾ ਆ, ਉਹਦਾ ਮੁੰਡਾ ਹੈਗਾ ਆ, ਡੈਰਲ ਮੈਕਲਸਟਰ ਜਿਹੜਾ ਆ। ਉਹਨਾਂ ਨੇ ਜਿਹੜਾ ਦੱਸਿਆ ਵੀ ਉਹਦਾ ਜਿਹੜਾ ਮੁੰਡਾ ਆ ਟਾਇਰਨ ਕੀਥ ਮੈਕਲਸਟਰ, ਉਸ ਨੂੰ ਜਿਹੜਾ ਗ੍ਰਿਫਤਾਰ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਕੀਤਾ ਗਿਆ। ਦੂਜਾ ਵੀ ਬੰਦਾ ਜਿਹੜਾ ਕਹਿੰਦਾ ਇੱਕ 16 ਸਾਲਾਂ ਦਾ ਇੱਕ ਹੋਰ ਮੁੰਡਾ ਜਿਹਦਾ ਨਾਮ ਜਿਹੜਾ ਉਹ ਜੇ ਨਹੀਂ ਦੱਸਿਆ ਗਿਆ, ਉਸ ਨੂੰ ਵੀ ਜਿਹੜਾ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਆ। ਕਾਫੀ ਜਿਹੜੀ ਹਰਜੋਤ ਸਿੰਘ ਜੀ ਇਸ ਜਦੋਂ ਘਟਨਾ ਵਾਪਰੀ ਸੀ, ਉੱਥੋਂ ਦੀ ਸਾਰੀ ਕਮਿਊਨਿਟੀ ਇਰਰਿਸਪੈਕਟਿਵ ਉਹ ਕਿਹੜੇ ਐਥਨੀਸਿਟੀ ਦੀ ਆ, ਉਹ ਸਾਰਿਆਂ ਨੇ ਇਹਨਾਂ ਬਜ਼ੁਰਗਾਂ ਦਾ ਜਿਹੜਾ ਉੱਥੇ ਸਾਥ ਦਿੱਤਾ, ਸਾਰੇ ਜਣਿਆਂ ਨੇ ਇਕੱਠ ਕੀਤਾ। ਤੇ ਦੇਖੋ ਪ੍ਰੈਸ਼ਰ ਜਦੋਂ ਪੈਂਦਾ ਆ ਸਾਰੀ ਕਮਿਊਨਿਟੀ ਦਾ, ਤਾਂ ਫਿਰ ਪੁਲਿਸ ਨੂੰ ਐਕਟਿਵਲੀ ਜਿਹੜਾ ਆ ਉਹ ਕੰਮ ਕਰਨਾ ਪੈਂਦਾ ਆ। ਇਹੀ ਜੇ ਘਟਨਾ ਕਿਤੇ ਹੋਰ ਮੁਲਕ ਦੀ ਹੁੰਦੀ ਤਾਂ ਆਪਾਂ ਨੂੰ ਪਤਾ ਵੀ ਪੁਲਿਸ ਚੀਫ ਦਾ ਨਿਆਣਾ ਵੀ ਅੱਜ ਤੱਕ ਕਦੀ ਇੱਦਾਂ ਜਿਹੜੇ ਫੜੇ ਜਾਂਦੇ ਆ। ਫਿਰ ਨਹੀਂ, ਹੋਰ ਮੁਲਕ ਦੀ ਕੀ, ਆਪਾਂ ਇੰਡੀਆ ਦੀ ਗੱਲ ਕਰ ਲੈਂਦੇ ਰਾਜਕਨਵੀਰ ਸਿੰਘ ਜੀ। ਭਈ ਕਈ ਜਿਹੜੇ ਲੋਕ ਆ ਉਹਨਾਂ ਵੱਲੋਂ ਜਿਹੜੇ ਸੋਸ਼ਲ ਮੀਡੀਆ ਤੇ ਬੜੀ ਖਬਰ ਫੈਲਾਈ ਜਾ ਰਹੀ ਆ ਭਈ ਜਿਹੜੀ ਉੱਥੇ ਦੀ ਸੁਸ਼ਮਾ ਸਵਰਾਜ ਹੈਗੀ ਆ, ਫੋਰਨ ਮਿਨਿਸਟਰ ਆ ਇੰਡੀਆ ਦੀ, ਤੇ ਉਹਦੇ ਕਹਿਣ ਦੇ ਉੱਤੇ ਜਿਹੜੀ ਇੱਥੇ ਇੰਡੀਆ ਦੀ ਜਿਹੜੀ ਐਮਬੈਸੀ ਆ ਉਹ ਐਕਟਿਵ ਹੋਈ, ਤੇ ਇੰਡੀਆ ਦੀ ਐਮਬੈਸੀ ਵਾਲਿਆਂ ਨੇ ਮੰਟੀਕੇ ਪੁਲਿਸ ਨੂੰ ਕਿਹਾ ਵੀ ਜਲਦੀ ਤੋਂ ਜਲਦੀ ਫੜੋ। ਵੀ ਦੇਖੋ ਕਿੱਥੇ ਤੱਕ ਗੱਲ ਪਹੁੰਚਾ ਲੈਂਦੇ ਆ, ਆਪਣਾ ਹੀ ਪੇਠਾ ਆਪੇ ਥਾਪਣ ਨੂੰ ਫਿਰਦੇ ਹੋਏ ਆ। ਤੇ ਜਿੱਥੇ ਸ਼ਰੇਆਮ ਬੰਦੇ ਮਾਰੇ ਗਏ ਆ ਬਰਗਾੜੀ ਕਾਂਡ ਦੇ ਵਿੱਚ, ਇੰਨੇ ਦਿਨ ਹੋ ਗਏ ਉੱਥੇ ਬੰਦੇ ਬੈਠੇ ਪਏ ਆ, ਯਾਰ ਤੁਹਾਨੂੰ ਸ਼ਰੇਆਮ ਪਤਾ ਬੰਦਿਆਂ ਨੇ ਕੀਤਾ, ਉਹਨਾਂ ਨੂੰ ਤੁਸੀਂ ਫੜ ਨਹੀਂ ਰਹੇ। ਬਾਹਰ ਜਿਹੜੇ ਤੁਹਾਨੂੰ ਮਾੜੀ ਜਿਹੀ ਇੰਸੀਡੈਂਟ ਮਿਲ ਜਾਂਦੀ ਆ, ਉਹਨੂੰ ਏਦਾਂ ਮੁੱਦਾ ਬਣਾ ਲੈਂਦੇ ਵੀ ਪਤਾ ਨਹੀਂ ਕੀ ਹੋ ਗਿਆ। ਤੇ ਸਾਰੀ ਸਿੱਖ ਕਮਿਊਨਿਟੀ ਦਾ ਲੋਕਾਂ ਨੇ ਸਾਥ ਦਿੱਤਾ ਆ। ਬਹੁਤ ਸਾਰੇ ਉਦਣ ਦੀ ਜਿਹੜੀ ਫੇਸਬੁੱਕ ਲਾਈਵ ਸੀ ਆਪਾਂ ਪੰਜਾਬੀ ਰੇਡੀਓ USA ਦੇ ਸ਼ੇਅਰ ਕੀਤੀ ਸੀ, ਕਿਸ ਤਰ੍ਹਾਂ ਜਿਹੜੇ ਗੋਰੇ ਮੂਲ ਦੇ, ਸਪੈਨਿਸ਼ ਦੇ, ਕਾਲੇ ਮੂਲ ਦੇ ਸਾਰੇ ਲੋਕਾਂ ਨੇ ਆ ਕੇ ਕਿਹਾ ਵੀ ਨਹੀਂ, ਇਹ ਸਾਡਾ ਕੋਈ ਫਰਕ ਨਹੀਂ ਹੈ, ਅਸੀਂ ਸਾਰੇ ਇੱਕੋ ਹੀ ਹੈਗੇ ਆ ਤੇ ਇਕੱਠੇ ਹੀ ਹੈਗੇ ਆ। ਤੇ ਕਈ ਆਰਗੇਨਾਈਜੇਸ਼ਨਾਂ ਨੇ ਇਨਾਮ ਅਨਾਊਂਸ ਕੀਤੇ ਸੀਗੇ। ਇੱਦਾਂ ਦਾ ਕਦੇ ਹੋਇਆ? ਆਪਾਂ ਕਿੰਨੀ ਇੰਡੀਆ ਦੇ ਵਿੱਚ ਲਿੰਚਿੰਗ ਹੋ ਰਹੀ ਆ, ਉੱਥੇ ਕੋਈ ਇਨਾਮ ਅਨਾਊਂਸ ਕਰਦਾ ਜਾਂ ਕਹਿੰਦੇ ਵੀ ਆਹ ਬੰਦੇ ਫੜੋ ਜੀ, ਇਹਨਾਂ ਨੇ ਬੰਦੇ ਸ਼ਰੇਆਮ ਮਾਰਤੇ। ਸੋ ਇੱਦਾਂ ਦੀਆਂ ਜਿਹੜੇ ਉਹਨਾਂ ਨੂੰ ਸਮਝਾਇਆ ਕਰੋ ਭਾਈ ਵੀ ਤੁਸੀਂ ਸਾਡੀਆਂ ਲੱਤਾਂ ਦੇ ਵਿੱਚ ਨਾ ਇੱਦਾਂ ਫਸਿਆ ਕਰੋ। ਜਿੱਥੇ ਸਾਡੇ ਨਾਲ ਧੱਕਾ ਹੁੰਦਾ ਹੈ ਨਾ, ਉਸੇ ਮੁਲਕ 'ਚ ਤੁਸੀਂ ਉੱਥੇ ਗੱਲ ਕਰ ਲਿਆ ਕਰੋ। ਬਾਹਰ ਜਿਹੜੇ ਸਿੱਖ ਆ ਉਹਨਾਂ ਨੇ ਆਪ ਹੀ ਸਾਂਭ ਲੈਣਾ ਹੈਗਾ ਆ। ਬਿਲਕੁਲ ਇਹ ਗੱਲਾਂ ਵੀ ਹੈਗੀਆਂ। ਸੋ ਬਹੁਤ ਜਿਹੜਾ ਇਹ ਇੱਕ ਮਾੜੀ ਜਿਹੜੀ ਘਟਨਾ ਵਾਪਰੀ ਸੀਗੀ ਟਰਕਵਾਈਜ਼ ਵੇ ਦੇ ਉੱਤੇ, ਜਿਹੜਾ ਗ੍ਰੇ ਸਟੋਨ ਪਾਰਕ ਹੈਗਾ, ਉੱਥੇ ਉਹ ਸਵੇਰ ਦੀ ਸੈਰ ਕਰ ਰਹੇ ਸੀਗੇ ਬੀਤੇ ਸੋਮਵਾਰ ਨੂੰ, ਜਦ ਤੜਕੇ ਸਵੇਰੇ ਜਿਹੜੇ ਸਾਹਿਬ ਸਿੰਘ ਨੱਤ ਉਹਨਾਂ ਉੱਤੇ ਇਹ ਇੱਕ 18 ਸਾਲਾਂ ਦਾ ਤੇ ਇੱਕ 16 ਸਾਲਾਂ ਦੇ ਜਿਹੜੇ ਮੁੰਡੇ ਆ ਉਹਨਾਂ ਦੇ ਵੱਲੋਂ ਹਮਲਾ ਜਿਹੜਾ ਆ ਉਹ ਕੀਤਾ ਗਿਆ ਆ। ਮੈਂ ਦੇਖ ਰਿਹਾ ਵੀ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਐਕਟੀਵਿਟੀ ਜਿਹੜੀ ਇਸ ਮਾਮਲੇ ਦੇ ਵਿੱਚ ਜਿਹੜੀ ਰਹੀ। ਸੋ ਆਖਿਰਕਾਰ ਜਿਹੜਾ ਟਾਇਰਨ ਮੈਕਲਸਟਰ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੇਖੋ ਹੁਣ ਇਹ ਤਾਂ ਹੈ ਨਹੀਂ ਆ ਵੀ ਕਿਉਂਕਿ ਪੁਲਿਸ ਚੀਫ ਦਾ ਮੁੰਡਾ ਆ, ਇਹ ਵੀ ਇੱਕੋ ਪੈਸੇ ਦੀ ਘਾਟ ਹੋਵੇ ਜਾਂ ਕੁਛ ਹੋਵੇ, ਇੱਦਾਂ ਦੀ ਕੋਈ ਗੱਲ ਨਹੀਂ ਆ। ਕਈ ਵਾਰੀ ਇਹਨਾਂ ਦੇ ਇੰਟਰਨਲੀ ਜਿਹੜੇ ਕਹਿ ਲਓ ਵੀ ਦਿਮਾਗ ਦੇ ਵਿੱਚ ਹੀ ਇੱਦਾਂ ਹੁੰਦਾ ਵੀ ਨਿਹੱਥੇ ਦੇ ਉੱਤੇ ਹਮਲਾ ਕਰਦਾ
ਤੇ ਜਾਂ ਫਿਰ ਵੀ ਵੈਸੇ ਵੀ ਅਸੀਂ ਲਾਈਕ ਹੀ ਨਹੀਂ ਕਰਦੇ ਅਜੇ ਇਹ ਲੋਕਾਂ ਨੂੰ, ਹੈ ਨਾ, ਵੀ ਇਹਨਾਂ ਦੀ ਦੇਖ ਇੱਦਾਂ ਦੀ ਹੈਗੀ ਆ, ਇਸ ਕਰਕੇ ਸੋ ਵੀ ਡਿਫਰੈਂਟ ਲੱਗਣਾ ਜਿਹੜੇ ਕਰਕੇ ਵੀ ਇੱਦਾਂ ਜਿਹੜਾ ਆ ਉਹ ਇਹਨਾਂ ਦੇ ਕਈ ਜਿਹੜੇ ਲੋਕ ਆ ਇੱਦਾਂ ਦੀ ਹੇਟ ਆਪਣੇ ਮਨ ਦੇ ਵਿੱਚ ਈਰਖਾ ਜਿਹੜੀ ਆ ਉਹ ਬਿਠਾਈ ਬੈਠੇ ਆ। ਸੋ ਉਹ ਰਹਿ ਕੇ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਇਰਰਿਸਪੈਕਟਿਵ ਕਿਹੜੀ ਸਰਕਾਰ ਜਿਹੜੀ ਕਦੋਂ ਵੀ ਆ, ਇਹ ਹੇਟ ਕ੍ਰਾਈਮ ਦੀਆਂ ਘਟਨਾਵਾਂ ਲਗਾਤਾਰ ਜਿਹੜੀਆਂ ਹੋ ਰਹੀਆਂ ਆ। ਹਾਂ, ਲੋਕ ਕਈ ਇਹ ਜ਼ਰੂਰ ਹੁਣ ਕਹਿੰਦੇ ਨੇ ਵੀ ਜਦੋਂ ਤੋਂ ਇਹ ਨਵੇਂ ਰਾਸ਼ਟਰਪਤੀ ਆਏ ਆ ਵੀ ਉਹਦੇ ਕਰਕੇ ਘਟਨਾਵਾਂ ਜਿਹੜੀਆਂ ਆ ਉਹ ਵਧੀਆਂ ਹੋਈਆਂ ਨੇ, ਵੀ ਬਹੁਤ ਸਾਰੇ ਜਿਹੜੇ ਰੇਸਿਸਟ ਜਿਹੜੇ ਲੋਕ ਸੀ ਉਹ ਖੁੱਲ੍ਹ ਕੇ ਜਿਹੜੀ ਆ ਉਹ ਗੱਲ ਵਗੈਰਾ ਜਿਹੜੀ ਆਪਣੀ ਉਹ ਕਰਦੇ ਨੇ। ਸੋ ਇਹ ਚੀਜ਼ਾਂ ਦੇ ਵਿੱਚ ਜਿਹੜਾ ਫਰਕ ਭਾਵੇਂ ਹੋਵੇ, ਪਰ ਇਹ ਬਹੁਤ ਮੰਦਭਾਗੀ ਉਦੋਂ ਘਟਨਾ ਵਾਪਰੀ ਸੀ, ਅਤੇ ਪੁਲਿਸ ਨੂੰ ਅਸੀਂ ਸ਼ਾਬਾਸ਼ੀ ਵੀ ਦਿੰਦੇ ਹਾਂ ਅਤੇ ਥੈਂਕ ਯੂ ਵੀ ਕਰਦੇ ਹਾਂ ਵੀ ਉਹਨਾਂ ਨੇ ਬੜੀ ਜਿਹੜੀ ਆ ਤੁਰੰਤ ਕਾਰਵਾਈ ਕਰਦੇ ਹੋਏ ਇਹ ਜਿਹੜੇ ਜਿਨ੍ਹਾਂ ਨੇ ਅਸੌਲਟ ਕੀਤਾ ਆ, ਇਹ ਹੇਟ ਕ੍ਰਾਈਮ ਕੀਤਾ ਆ, ਉਹਨਾਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ। ਸੋ ਲੋਕਲ ਜਿਹੜੀ ਸਿੱਖ ਕਮਿਊਨਿਟੀ ਬਹੁਤ ਇਨਵੋਲਵ ਹੋਈ ਉੱਥੇ। ਵਲੰਟੀਅਰ ਜਿਹੜੇ ਪਰਮਿੰਦਰ ਸਿੰਘ ਸ਼ਾਹੀ ਹੈਗੇ ਆ ਉਹ ਵੀ ਬਹੁਤ ਐਕਟਿਵ ਰਹੇ। ਗੈਰੀ ਸਿੰਘ ਉੱਥੇ ਆਪਣਾ ਨੌਜਵਾਨ ਮੁੰਡਾ ਆ ਸਿਟੀ ਕੌਂਸਲ ਦੇ ਵਿੱਚ, ਉਹ ਬਿਲਕੁਲ ਬਜ਼ੁਰਗਾਂ ਦੇ ਘਰ ਕਈ ਵਾਰ ਗਿਆ ਵੀ, ਤੇ ਪਲੱਸ ਉੱਦਣ ਵੀ ਪੂਰਾ ਇਨਵੋਲਵ ਸੀ। ਸੋ ਇੱਦਾਂ ਦੇ ਲੀਡਰ ਜਿਹੜੇ ਆ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈਗੀ ਜਦੋਂ ਇਲੈਕਸ਼ਨਸ ਹੁੰਦੀ ਆ, ਜਿਹੜੇ ਤੁਹਾਡੇ ਦੁੱਖ ਸੁੱਖ 'ਚ ਸਾਂਝੇ ਹੁੰਦੇ ਹੈਗੇ ਆ। ਸੋ ਇਹ ਵੀ ਬੜੀ ਰਾਜਕਨਵੀਰ ਸਿੰਘ ਜੀ ਹੈਰਾਨੀ ਦੀ ਗੱਲ ਆ ਵੀ ਯੂਨੀਅਨ ਸਿਟੀ ਜਿਹੜਾ ਇੱਕ ਇੱਦਾਂ ਦਾ ਸ਼ਹਿਰ ਆ, ਆਪਾਂ ਜਿਹੜੇ ਸਾਡੇ ਸਰੋਤੇ ਆ ਆਲ ਓਵਰ ਦੀ ਵਰਲਡ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਬੇ ਏਰੀਏ ਦੇ ਵਿੱਚ ਸਭ ਤੋਂ ਵੱਧ ਜੇ ਸਿੱਖ ਪਾਪੂਲੇਸ਼ਨ ਕਿਸੇ ਸ਼ਹਿਰ 'ਚ ਰਹਿੰਦੀ ਆ ਤੇ ਉਹ ਯੂਨੀਅਨ ਸਿਟੀ ਹੈਗਾ ਆ। ਤੇ ਯੂਨੀਅਨ ਸਿਟੀ ਦਾ ਪੁਲਿਸ ਚੀਫ ਜਿਹੜਾ ਡੈਰਲ ਮੈਕਲਿਸਟਰ ਆ ਉਹ ਸਿੱਖਾਂ ਦੇ ਕਾਫੀ ਲਾਗੇ ਹੈਗਾ, ਤੇ ਉਸਨੇ ਵੀ ਆਪਣੀ ਇੱਕ ਸਟੇਟਮੈਂਟ ਜਿਹੜੀ ਆ ਉਹ ਇਸ਼ੂ ਕੀਤੀ ਆ ਜਿਹਦੇ 'ਚ ਉਸਨੇ ਬਹੁਤ ਦੁੱਖ ਜ਼ਾਹਰ ਕੀਤਾ। ਕਹਿੰਦਾ ਵੀ ਮੈਂ ਤਾਂ ਆਪਣਾ ਮੁੰਡਾ ਬਹੁਤ ਮਹੀਨਿਆਂ ਤੋਂ ਘਰੋਂ ਬਾਹਰ ਕੱਢਿਆ ਹੋਇਆ ਸੀ, ਕਿਉਂਕਿ ਪਹਿਲਾਂ ਵੀ ਉਸਨੇ ਇੱਦਾਂ ਦੀਆਂ ਜਿਹੜੀਆਂ ਸ਼ਰਾਰਤਾਂ ਕੀਤੀਆਂ ਸੀਗੀਆਂ। ਬਿਲਕੁਲ। ਸੋ ਇਹ ਦੇਖੋ, ਤਾਂ ਹੀ ਆਪਾਂ ਕਹਿੰਦੇ ਆ ਵੀ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਗੱਲਬਾਤ ਕਰਦੇ ਰਿਹਾ ਕਰੋ, ਉਹਨਾਂ ਦੇ ਜਿਹੜੇ ਕਲੋਜ਼ ਰਹੋ, ਤਾਂ ਜੋ ਤੁਹਾਨੂੰ ਪਤਾ ਲੱਗਦਾ ਰਹੇ ਵੀ ਕਿੱਦਾਂ ਦਾ ਕੰਮ ਜਿਹੜਾ ਆ ਉਹ ਕਰ ਰਹੇ ਹੁੰਦੇ ਆ। ਸੋ ਆਲਵੇਜ਼ ਕਈ ਬੱਚੇ ਬੁਲੀ ਹੁੰਦੇ ਆ, ਸਕੂਲ ਦੇ ਵਿੱਚ ਆ ਕੇ ਦੱਸਦੇ ਨਹੀਂ ਆ ਵੀ ਉਹਨਾਂ ਦੇ ਨਾਲ ਕਈ ਵਾਰੀ ਘਟਨਾਵਾਂ ਕੁਛ ਅਜਿਹੀਆਂ ਜਿਹੜੀਆਂ ਵਾਪਰਦੀਆਂ ਜਾਂ ਕਿਸੇ ਦੇ ਨਾਲ ਵੀ ਜਿਹੜੀਆਂ ਵਾਪਰਦੀਆਂ ਉਹ ਦੱਸਦੇ ਨਹੀਂ ਹੁੰਦੇ। ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਆਪਣੇ ਬੱਚਿਆਂ ਦੇ ਨਾਲ ਜਿਹੜੀਆਂ ਉਹ ਉਹਨਾਂ ਤੋਂ ਪੁੱਛਿਆ ਕਰੋ ਕਿੱਦਾਂ ਜਿਹੜਾ ਕੁਛ ਚੱਲ ਰਿਹਾ ਆ। ਸੋ ਇੱਦਾਂ ਦੇ ਜਿਹੜੇ ਕਹਿ ਲਓ ਵੀ ਮਾੜੇ ਅਨਸਰ ਹੈਗੇ ਆ ਇਹਨਾਂ ਸਾਰੇ ਥਾਵਾਂ ਦੇ ਉੱਤੇ, ਉਹਨਾਂ ਉੱਤੇ ਨੱਥ ਤਾਂ ਹੀ ਜਿਹੜੀ ਕਾਬੂ ਆਪਾਂ ਪਾ ਸਕਦੇ ਹਾਂ ਵੀ ਸਾਰੇ ਜਣੇ ਆਪਾਂ ਅਲਰਟ ਇਹਨਾਂ ਤੋਂ ਰਿਹਾ ਕਰੀਏ। ਸੋ ਇਹਦੇ ਸੰਬੰਧ ਦੇ ਵਿੱਚ KCRA ਜਿਹੜਾ ਇੱਕ ਨਿਊਜ਼ ਚੈਨਲ ਹੈਗਾ, ਤੇ ਉਹਦੇ ਸੰਬੰਧ ਦੇ ਵਿੱਚ ਜਦੋਂ ਉਹਨਾਂ ਨੇ ਮਨਜੀਤ ਸਿੰਘ ਬਿਰਕ ਜਿਹੜੇ ਸਾਹਿਬ ਸਿੰਘ ਨੱਤ ਦੇ ਜਿਹੜੇ ਸਾਨੇ ਲਾ ਆ ਉਹਨਾਂ ਦੀ ਇੰਟਰਵਿਊ ਵੀ ਕੀਤੀ। ਉਹ ਕਹਿੰਦੇ ਪਈ ਅਸੀਂ ਖੁਸ਼ ਹਾਂ ਫੈਮਿਲੀ ਪਈ ਜਿਹੜੇ ਅਟੈਕਰ ਸੀ ਉਹਨਾਂ ਨੂੰ ਫੜ ਲਿਆ ਗਿਆ, ਤੇ ਪਰ ਸਟਿਲ ਸਾਡੀ ਫੈਮਿਲੀ ਪੂਰੀ ਤਰ੍ਹਾਂ ਸ਼ੇਕਨ ਆ, ਤੇ ਮੇਰੇ ਜਿਹੜੇ ਰਿਸ਼ਤੇਦਾਰ ਹੈਗੇ ਆ ਸਾਹਿਬ ਸਿੰਘ ਨੱਤ, ਉਹਨਾਂ ਨੇ ਹੁਣ ਕਹਿੰਦੇ ਵੀ ਬਾਹਰ ਜਾਣਾ ਬੰਦ ਕੀਤਾ ਹੋਇਆ ਹੈਗਾ ਆ। ਸੋ ਇਸ ਤਰ੍ਹਾਂ ਦਾ ਡਰ ਜ਼ਰੂਰ ਇੱਕ ਵਾਰੀ ਫਿਰ ਕਮਿਊਨਿਟੀ 'ਚ ਹੋ ਜਾਂਦਾ ਵੀ ਕੋਈ ਵੀ ਜਿਹੜਾ ਕਮਲਾ ਬੰਦਾ ਆ ਇੱਦਾਂ ਦਾ ਕਿਸੇ ਨਾਲ ਸ਼ਰਾਰਤ ਕਰ ਸਕਦਾ ਹੈਗਾ ਆ। ਬਿਲਕੁਲ, ਕਿਉਂਕਿ ਇਹ 18 ਸਾਲਾਂ ਦਾ ਸੀ, ਇਹ ਅਡਲਟ ਸੀਗਾ, ਇਸ ਲਈ ਇਸ ਦੀ ਨਾਮ ਤੇ ਇਹਦੀ ਤਸਵੀਰ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਆ। ਦੂਜਾ ਜਿਹੜਾ 16 ਸਾਲਾਂ ਦਾ ਸੀਗਾ, ਕਿਉਂਕਿ ਇਹ ਜੁਵੈਨਲ ਸੀਗਾ, ਆਉਂਦਾ ਆ ਉਸ ਕੈਟਾਗਰੀ 'ਚ, ਇਸ ਲਈ ਉਸ ਦਾ ਨਾਮ ਤੇ ਜੇ ਤਸਵੀਰ ਜਿਹੜੀ ਆ ਮੰਟੀਕਾ ਪੁਲਿਸ ਡਿਪਾਰਟਮੈਂਟ ਵੱਲੋਂ ਜਾਰੀ ਆ ਉਹ ਨਹੀਂ ਕੀਤੀ ਗਈ। ਇਨਵੈਸਟੀਗੇਸ਼ਨ ਜਿਹੜੀ ਅਜੇ ਵੀ ਪੂਰੇ ਜਿਹੜੀ ਉਹ ਚੱਲ ਰਹੀ ਆ। ਸੋ ਇਸ ਤੋਂ ਪਹਿਲਾਂ ਹੀ ਉਹ ਇੱਕ ਦਿਨ ਪਹਿਲਾਂ ਹੀ 50 ਸਾਲਾਂ ਦੇ ਜਿਹੜੇ ਮੱਲੀ ਹੋਣੀ ਆ ਸਟੈਨੀਸਲਾਸ ਕਾਊਂਟੀ ਦੇ ਵਿੱਚ, ਉਹ ਇੱਕ ਜਿਹੜੇ ਇੱਦਾਂ ਹੀ ਹੇਟ ਕ੍ਰਾਈਮ ਦਾ ਜਿਹੜਾ ਸ਼ਿਕਾਰ ਆ ਉਹ ਬਣੇ ਸੀਗੇ। ਸੋ ਆਪਾਂ ਬਜ਼ੁਰਗਾਂ ਨੂੰ ਬਾਰ-ਬਾਰ ਦੱਸਦੇ ਹਾਂ, ਇਕੱਲੇ ਬਜ਼ੁਰਗ ਹੀ ਨਹੀਂ, ਜਿਹੜੇ ਵੀ ਕਿਤੇ ਜਦੋਂ ਵੀ ਕਿਤੇ ਸੈਰ ਵਗੈਰਾ ਕਿਤੇ ਵੀ ਉਹ ਕਰਨ ਜਾਂਦੇ ਆ, ਸਤਰਕ ਰਿਹਾ ਕਰੋ, ਟੋਲਾ ਬਣਾ ਕੇ ਟਰਾਈ ਕਰੋ ਵੀ 2-4 ਜਾਣੇ ਜਿਹੜੇ ਇਕੱਠੇ ਜਿਹੜੇ ਜਾਇਆ ਕਰੋ। ਘਰਾਂ 'ਚ ਨਹੀਂ ਬੰਦ ਹੋਣ ਦੀ ਜ਼ਰੂਰਤ, ਇਹ ਪੁਲਿਸ ਵਾਲਿਆਂ ਦਾ ਕੰਮ ਆ ਤੁਹਾਨੂੰ ਸਾਰਿਆਂ ਨੂੰ ਜਿਹੜਾ ਸੇਫਟੀ ਜਿਹੜਾ ਪ੍ਰੋਵਾਈਡ ਕਰਨਾ। ਕੋਈ ਵੀ ਅਜਿਹੀ ਕਿਤੇ ਵੀ ਘਟਨਾ ਹੁੰਦੀ ਆ, ਉਸ ਵਿਕਟਮ ਦੇ ਨਾਲ ਉਸ ਪੀੜਤ ਦੇ ਨਾਲ ਜਿਹੜਾ ਜਾ ਕੇ ਜ਼ਰੂਰ ਜਿਹੜਾ ਉਹ ਖੜਨਾ ਚਾਹੀਦਾ ਆ। ਕਮਿਊਨਿਟੀ ਸਾਰੀਆਂ ਆਪਣੀ ਕਮਿਊਨਿਟੀ ਨੂੰ ਵੀ ਜਿਹੜਾ ਨਾਲ ਦੇ ਨਾਲ ਉਹਨਾਂ ਦੀ ਮਦਦ ਲਈ ਜਿਹੜਾ ਉੱਥੇ ਹਮੇਸ਼ਾ ਖੜਨਾ ਚਾਹੀਦਾ, ਕਿਉਂਕਿ ਜਦੋਂ ਆਪਣੇ 'ਤੇ ਭਾਰੀ ਪੈਂਦੀ ਆ ਤੇ ਫਿਰ ਤਾਂ ਹੀ ਜਿਹੜੇ ਉਹ ਲੋਕ ਆ ਮਦਦ ਦੇ ਲਈ ਆਉਣਗੇ। ਜੀ
ਅਗਲੀ ਖਬਰ ਵੱਲ ਚਲੀਏ। ਆਈਸ ਦੇ ਨਾਲ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਨਾਲ ਰਿਲੇਟਡ ਆ ਤੇ ਕਹਿੰਦੇ ਪਈ ਪਿਛਲੇ 1-2 ਦਿਨਾਂ ਦੇ ਵਿੱਚ ਮਿਡ ਵੈਸਟ ਦੇ ਵਿੱਚ ਆਈਸ ਵੱਲੋਂ ਜਿਹੜੇ ਬਿਜ਼ਨੈਸਸ ਆ ਉਹਨਾਂ ਦੇ ਉੱਤੇ ਇੱਕ ਬਹੁਤ ਵੱਡੀ ਰੇਡ ਕੀਤੀ ਗਈ, ਜਿਹਦਾ ਉਹਨਾਂ ਨੇ ਮੇਨ ਕਾਰਨ ਇਹ ਦੱਸਿਆ ਵੀ ਇਹ ਜਿਹੜੇ ਸਮਾਲ ਬਿਜ਼ਨਸ ਜਾਂ ਪਲਾਂਟਸ ਸੀਗੇ ਜਿੱਥੇ ਉਹਨਾਂ ਨੇ ਰੇਡ ਕੀਤੀ ਆ, ਇਹ ਆਪਣੇ ਇੰਪਲਾਈਜ਼ ਨੂੰ ਮਿਸਟਰੀਟ ਕਰਦੇ ਸੀ, ਜਿਹੜੇ ਉਹਨਾਂ ਦੇ ਮੋਸਟਲੀ ਇੰਪਲਾਈ ਇਲੀਗਲ ਸੀਗੇ। ਸੋ ਕਹਿੰਦੇ ਪਈ 15 ਸਾਲਾਂ ਦੀ ਹੋਮਲੈਂਡ ਸਿਕਿਉਰਿਟੀ ਦੀ ਇਨਵੈਸਟੀਗੇਸ਼ਨ 'ਚ ਸਭ ਤੋਂ ਵੱਡੀ ਜਿਹੜੀ ਆ ਇੱਕ ਫੈਡਰਲ ਲਾ ਇਨਫੋਰਸਮੈਂਟ ਦਾ ਆਪਰੇਸ਼ਨ ਸੀ, ਜਿਹਦੇ ਵਿੱਚ 147 ਲੋਕਾਂ ਨੂੰ ਜਿਹੜਾ ਫੜਿਆ ਗਿਆ ਹੈਗਾ ਤੇ ਕਈ ਕੰਪਨੀਆਂ ਦੇ ਜਿਹੜੇ ਮਾਲਕ ਆ ਉਹ ਵੀ ਜਿਹੜੇ ਇਹਦੇ ਵਿੱਚ ਅਰੈਸਟ ਕੀਤੇ ਗਏ ਆ, ਜਿਹੜੇ ਇਲੀਗਲ ਲੋਕਾਂ ਨੂੰ ਜਿਹੜੀ ਜੌਬ ਦਿੰਦੇ ਸੀ। ਇਹ ਜਿਹੜਾ ਆਪਰੇਸ਼ਨ ਆ ਨੇਬਰਾਸਕਾ ਤੇ ਮਿਨੀਸੋਟਾ ਸਟੇਟ ਜਿਹੜੀਆਂ ਆ ਉਹਦੇ ਵਿੱਚ ਕਹਿੰਦੇ ਪਈ ਡਜ਼ਨ ਬਿਜ਼ਨਸ 17 ਬਿਜ਼ਨਸਿਸ ਦੇ ਉੱਤੇ ਛਾਪੇ ਮਾਰ ਕੇ ਹੋਇਆ ਤੇ ਉਹਦੇ ਵਿੱਚ ਜਿਹੜੇ ਬਿਜ਼ਨਸ ਓਨਰਸ ਆ, ਬਿਜ਼ਨਸ ਦੇ ਮੈਨੇਜਰ ਆ, ਉਹਨਾਂ ਨੂੰ ਫਰਾਡ, ਵਾਇਰ ਫਰਾਡ, ਮਨੀ ਲਾਂਡਰਿੰਗ ਇੱਦਾਂ ਦੇ ਕੇਸ ਦੇ ਵਿੱਚ ਵੀ ਇਹ ਅਰੈਸਟ ਕੀਤਾ ਗਿਆ ਹੈਗਾ। ਜੀ ਜੀ। ਤੇ ਹਰਜੋਤ ਸਿੰਘ ਜੀ, ਕੁਛ ਕੁ ਇਨਫੋਰਮੇਸ਼ਨਸ ਜਿਹੜੀਆਂ ਆਪਾਂ ਸਾਂਝੀਆਂ ਕਰਦੇ ਜਾਈਏ। ਇੱਕ ਤਾਂ ਕੱਲ ਜਿਹੜੀ ਮਿੰਟੂ ਗੁਰਸਰੀਆ ਹੁਣਾਂ ਦੀ ਜਿਹੜੀ ਮੂਵੀ ਡਾਕੂਆਂ ਦਾ ਮੁੰਡਾ ਉਹ ਰਿਲੀਜ਼ ਹੋਣ ਜਾ ਰਹੀ ਆ। ਸੋ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਅਮਰੀਕਾ ਵਿੱਚ ਵੀ ਜਿਹੜੀ ਲੱਗ ਰਹੀ ਹੈ, ਕੈਨੇਡਾ, ਆਸਟ੍ਰੇਲੀਆ, ਸਾਰੇ ਜਿਹੜੇ ਕਾਫੀ ਇੰਟਰਨੈਸ਼ਨਲ ਜਿੱਥੇ ਇੱਥੇ ਲੱਗਦੀਆਂ ਆ ਉੱਥੇ ਉਹ ਲੱਗਣਗੀ ਮੂਵੀ। ਸੋ ਜ਼ਰੂਰ ਵੱਧ ਤੋਂ ਵੱਧ ਦੇਖ ਕੇ ਆਓ ਵੀ ਕਿੱਦਾਂ ਇਸ ਮੂਵੀ ਦਾ ਨਾਇਕ ਤੇ ਖਲਨਾਇਕ ਖੁਦ ਮਿੰਟੂ ਗੁਰਸਰੀਆ ਕਿੱਦਾਂ ਇੱਕ ਖਲਨਾਇਕ ਤੋਂ ਨਾਇਕ ਵਾਲੇ ਪਾਸੇ ਨੂੰ ਜਿਹੜਾ ਤੁਰਿਆ। ਅੱਜ ਦੀ ਕਹਿ ਲਓ ਵੀ ਜੀਵਨ ਦੇ ਵਿੱਚ ਅੱਜ ਕੱਲ੍ਹ ਦੇ ਹਾਲਾਤਾਂ ਦੇ ਵਿੱਚ ਇੱਦਾਂ ਦੇ ਪ੍ਰੇਰਨਾ ਸਰੋਤਾਂ ਦੀ ਆਪਾਂ ਨੂੰ ਜਿਹੜੀ ਜ਼ਰੂਰਤ ਹੈਗੀ ਆ। ਸੋ ਜ਼ਰੂਰ ਇਸ ਮੂਵੀ ਦਾ ਜਿਹੜਾ ਉਹ ਤੁਸੀਂ ਵੱਧ ਤੋਂ ਵੱਧ ਸਾਥ ਦਿਓ। ਮੂਵੀ ਦਾ ਨਾਮ ਹੈਗਾ ਡਾਕੂਆਂ ਦਾ ਮੁੰਡਾ, ਉਹਨਾਂ ਦੀ ਸਵੈ ਜੀਵਨੀ ਜਿਹੜੀ ਕਿਤਾਬ ਆ ਡਾਕੂਆਂ ਦਾ ਮੁੰਡਾ, ਉਹਦੇ ਉੱਤੇ ਹੀ ਜਿਹੜੀ ਆ ਉਹ ਆਧਾਰਿਤ ਆ। ਅਤੇ ਨਾਲ ਹੀ ਜਿਹੜੇ ਨਾਪਟਾ ਵਾਲੇ ਆ, ਜਿਹੜੀ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਵਾਲੇ ਆ, ਉਹਨਾਂ ਦੀ ਮੀਟਿੰਗ ਜਿਹੜੀ ਆ ਉਹ 11 ਤਰੀਕ ਨੂੰ ਹੋਣੀ ਆ ਬੇਕਰਸਫੀਲਡ ਦੇ ਵਿੱਚ। ਇਸ ਵਾਰੀ ਜਿਹੜੀ ਮੀਟਿੰਗ ਆ ਸੋ ਉੱਥੇ ਜਿਹੜਾ ਜ਼ਰੂਰ ਪਹੁੰਚੋ। ਸ਼ਾਮੀ 3 ਤੋਂ 6 ਵਜੇ ਤੱਕ ਹੈਗੀ ਆ। ਡਬਲ ਟਰੀ ਜਿਹੜਾ ਹਿਲਟਨ ਦੇ ਦੁਆਰਾ ਜਿਹੜਾ ਹੋਟਲ ਹੈਗਾ ਆ ਉੱਥੇ ਹੋਣੀ ਆ। ਲੰਚ ਪ੍ਰੋਵਾਈਡ ਕੀਤਾ ਜਾਊਗਾ ਅਤੇ ਇਹਨਾਂ ਦੀ ਵੈਬਸਾਈਟ gonapta.org 'ਤੇ ਜਾ ਕੇ ਤੁਸੀਂ ਇਸ ਈਵੈਂਟ ਦੇ ਬਾਰੇ ਜਿਹੜੀ ਉਹ ਜਾਣਕਾਰੀ ਲੈ ਸਕਦੇ ਆ। ਸੋ ਆਪਣੇ ਜਿਹੜੇ ਲੋਕਾਂ ਨੇ ਮਿਲਾ ਕੇ ਐਸੋਸੀਏਸ਼ਨ ਬਣਾਈ ਆ, ਸੋ ਜ਼ਰੂਰ ਵੱਧ ਤੋਂ ਵੱਧ ਉਸ ਦੇ ਵਿੱਚ ਹਿੱਸਾ ਲਿਆ ਕਰੋ ਕਿ ਤੁਹਾਨੂੰ ਇੱਕ ਤਾਂ ਪੰਜਾਬੀ ਦੇ ਵਿੱਚ ਜਿਹੜਾ ਈਜ਼ੀਲੀ ਜਿਹੜੇ ਉਹ ਸਮਝਾਉਣਗੇ ਕੀ ਜਿਹੜੇ ਰੂਲ ਚੇਂਜਿਸ ਜਿਹੜੇ ਹੁੰਦੇ ਆ, ਅਤੇ ਜਦੋਂ ਇਕੱਠੇ ਹੋ ਕੇ ਕਿਸੇ ਇੱਕ ਕੰਪਨੀ ਦੇ ਨਾਲ ਕੋਈ ਡੀਲ ਕਰਦਾ ਆ ਤਾਂ ਉਹਨਾਂ ਨੂੰ ਫਿਰ ਡਿਸਕਾਊਂਟ ਵੀ ਜਿਹੜੇ ਆ ਉਹਦੇ ਵਿੱਚ ਮਿਲਦੇ ਨੇ। ਸੋ ਉਹਨਾਂ ਦੀ ਵੀ ਉਹ ਮੀਟਿੰਗ ਦੇ ਵਿੱਚ ਵੀ ਤੁਸੀਂ ਬੇਕਰਸਫੀਲਡ ਆ ਲਿਓ ਜਾਂ ਜਿਹੜੇ ਵੀ ਉੱਧਰੋਂ ਲੰਘ ਰਹੇ ਹੋਣਗੇ 11 ਤਰੀਕ ਨੂੰ ਜ਼ਰੂਰ ਸ਼ਿਰਕਤ ਕਰਿਓ। ਅਤੇ ਯੂਬਾ ਸਿਟੀ ਦੇ ਵਿੱਚ ਇੱਕ ਵਾਰੀ ਫਿਰ ਵੋਟਰ ਰਜਿਸਟ੍ਰੇਸ਼ਨ ਜਿਹੜੀ ਹੋਊਗੀ ਹੈਪੀ ਪਾਰਕ ਦੇ ਵਿੱਚ 11 ਅਗਸਤ ਨੂੰ ਸ਼ਨੀਚਰਵਾਰ ਨੂੰ ਸ਼ਾਮੀ 4 ਤੋਂ 8 ਵਜੇ ਤੱਕ। ਸੋ ਜਿਨ੍ਹਾਂ ਨੇ ਅਜੇ ਤੱਕ ਵੋਟ ਰਜਿਸਟਰ ਨਹੀਂ ਕੀਤੀ ਉਹ ਜਿਹੜੇ ਆ ਜ਼ਰੂਰ ਵੋਟਾਂ ਆਪਣੀਆਂ ਰਜਿਸਟਰ ਕਰੋ। ਅਤੇ ਨਾਲ ਹੀ ਹਰਜੋਤ ਸਿੰਘ ਜੀ, ਕੱਲ੍ਹ ਅਤੇ ਰੋਜ਼ਾਨਾ ਹੀ ਜਿਹੜੀਆਂ ਕਾਲਾਂ ਆਉਂਦੀਆਂ ਪੁੱਛਦੇ ਆ ਵੀ ਸਿਟੀਜ਼ਨ ਜਿਹੜੇ ਉਹ ਕਿੱਦਾਂ ਬਣ ਸਕਦੇ, ਕੌਣ ਕਦੋਂ ਜਿਹੜਾ ਐਲੀਜੀਬਲ ਆ। ਕਿਉਂਕਿ ਦੇਖੋ ਜਿਹੜਾ ਨਵਾਂ ਡਰਾਫਟ ਪਿਛਲੇ ਦਿਨਾਂ ਦੇ ਵਿੱਚ ਮੀਡੀਆ ਦੇ ਹੱਥੀਂ ਲੱਗਾ ਸੀ, ਉਹਦੇ ਵਿੱਚ ਤਾਂ ਇਹੀ ਪਤਾ ਲੱਗਦਾ ਹੈ ਵੀ ਬਹੁਤ ਸਾਰੇ ਲੋਕ ਇਹ ਜਿਹੜੀ ਨਵੇਂ ਡਰਾਫਟ ਦੇ ਚੱਲਦਿਆਂ ਸਿਟੀਜ਼ਨਸ਼ਿਪ ਦੇ ਲਈ ਉਹਨਾਂ ਨੂੰ ਔਖਿਆਈ ਹੋਊਗੀ। ਰੋਕਣਗੇ ਨਹੀਂ ਰੋਕਣਗੇ ਇਹ ਪਤਾ ਨਹੀਂ, ਪਰ ਔਖਿਆਈ ਜਿਹੜੀ ਹੋ ਸਕਦੀ ਆ। ਸੋ ਜਿੰਨੀ ਦੇਰ ਤੱਕ ਉਹ ਸਾਈਨ ਹੋ ਕੇ ਬਾਹਰ ਨਹੀਂ ਆ ਜਾਂਦਾ, ਜਿਹੜੇ ਲੋਕ ਐਲੀਜੀਬਲ ਆ ਜਲਦੀ ਤੋਂ ਜਲਦੀ ਆਪਣੇ ਜਿਹੜੇ ਸਿਟੀਜ਼ਨਸ਼ਿਪ ਜਿਹੜੀ ਲਓ। ਵੀਜ਼ਾ ਈਜ਼ੀਲੀ ਜਿਹੜਾ ਤੁਹਾਨੂੰ ਮਿਲ ਜਾਂਦੇ ਆ ਇੰਡੀਆ ਦਾ। ਜੇ ਕਿਤੇ ਜਾਣਾ ਵੀ ਆ ਬੰਦਾ 2 ਸਾਲੀ 4 ਸਾਲੀ ਜਦੋਂ ਵੀ ਜਾਂਦਾ ਉਹ ਲੈ ਲਵੇ, ਨਹੀਂ ਤਾਂ ਔਨਲਾਈਨ ਵੀਜ਼ਾ ਜਿਹੜਾ ਉਹ ਵੀ ਪ੍ਰੋਵਾਈਡ ਕਰ ਦਿੰਦੇ ਆ ਅੱਜ ਕੱਲ੍ਹ। ਉਹਦੇ ਨਾਲ ਵੀ ਤੁਸੀਂ ਉੱਥੇ ਈਜ਼ੀਲੀ ਮਹੀਨੇ 2 ਮਹੀਨੇ ਲਈ ਜਿਹੜਾ ਜਾ ਸਕਦੇ ਹੋ। ਸੋ ਸਭ ਤੋਂ ਮੇਨ ਗੱਲ ਇਹ ਹੈ ਰਾਜਗੁਰਵੀਰ ਸਿੰਘ ਜੀ, ਜਿਹੜੇ ਗ੍ਰੀਨ ਕਾਰਡ ਹੋਲਡਰ ਆ ਜਿਨ੍ਹਾਂ ਨੂੰ ਯੂਜ਼ਲੀ ਤਾਂ ਹੁੰਦਾ ਕਈ ਵਾਰੀ 5 ਸਾਲ ਬਾਅਦ ਤੁਸੀਂ ਸਿਟੀਜ਼ਨ ਬਣ ਸਕਦੇ ਹੈਗੇ ਆ। ਜੇ ਤੁਸੀਂ ਸਿਟੀਜ਼ਨ ਤੁਹਾਡੇ ਹਸਬੈਂਡ ਵਾਈਫ ਆ ਤਾਂ ਸ਼ਾਇਦ 3 ਸਾਲ ਬਾਅਦ ਡਿਟੇਲ 'ਚ, ਕਿਉਂਕਿ ਹਾਂਜੀ ਇਹੀ ਦੋ ਨੇ ਜਿਹੜੇ ਕੇਸ ਜਿਹੜੇ ਆਪਾਂ ਇਮੀਗ੍ਰੇਸ਼ਨ ਅਟਾਰਨੀ ਹੈ ਨਹੀਂ, ਪਰ ਬਹੁਤ ਸਾਰੇ ਮੈਂ ਆਰਟੀਕਲ ਪੜ੍ਹੇ ਜਿਨ੍ਹਾਂ ਦੇ ਵਿੱਚ ਵਕੀਲ ਜਿਹੜੇ ਉਹ ਇਹ ਕਹਿ ਰਹੇ ਆ ਵੀ ਜਦੋਂ ਤੁਸੀਂ ਸਿਟੀਜ਼ਨਸ਼ਿਪ ਲਈ ਅਪਲਾਈ ਕਰਦੇ ਆ ਤੇ ਉਹ ਜੇ ਤੁਹਾਡੇ ਬੈਕਗਰਾਊਂਡ 'ਚ ਕੋਈ ਨਾ ਕੋਈ ਗਲਤ ਇਨਫੋਰਮੇਸ਼ਨ ਆ ਗਈ ਤੇ ਤੁਹਾਡਾ ਗ੍ਰੀਨ ਕਾਰਡ ਵੀ ਜਿਹੜਾ ਆ ਉਹ ਵਾਪਸ ਉਠਾਇਆ ਜਾ ਸਕਦਾ ਹੈਗਾ ਆ। ਸੋ ਬਹੁਤ ਸਾਰੀਆਂ ਇੰਸੀਡੈਂਟਸ ਇੱਦਾਂ ਦੀਆਂ ਹੋਈਆਂ ਹੈਗੀਆਂ ਆ। ਸੋ ਵਕੀਲ ਬਹੁਤੇ ਇਹ ਕਰ ਰਹੇ ਆ, ਉਹ ਕਹਿੰਦੇ ਵੀ ਅਸੀਂ ਸਿਟੀਜ਼ਨਸ਼ਿਪ ਅਪਲਾਈ ਕਰਨ ਤੋਂ ਪਹਿਲਾਂ ਜਿਹੜੀ ਫੋਇਆ ਹੈਗੀ ਆ ਫਰੀਡਮ ਆਫ ਇਨਫੋਰਮੇਸ਼ਨ ਐਕਟ, ਉਹਦੇ ਅਧੀਨ ਅਸੀਂ ਜਿਹੜੀ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇਹ ਇਮੀਗ੍ਰੇਸ਼ਨ ਵਾਲਾ ਡਿਪਾਰਟਮੈਂਟ ਆ ਉਹ ਤੋਂ ਪੂਰੀ ਇਨਫੋਰਮੇਸ਼ਨ ਲੈਂਦੇ ਆ ਵੀ ਇਹਦੀ ਬੰਦੇ ਦੀ ਕੋਈ ਬੈਕਗਰਾਊਂਡ ਦੇ ਵਿੱਚ ਕਿਸੇ ਤਰ੍ਹਾਂ ਤਾਂ ਨਹੀਂ। ਫਿਰ ਇਹ ਕਹਿੰਦੇ ਵੀ ਅਸੀਂ ਦੇਖ ਕੇ ਜਿਹੜਾ ਆ ਅਪਲਾਈ ਕਰਦੇ ਹੈਗੇ, ਵੀ ਨਹੀਂ ਤਾਂ ਫਿਰ ਗ੍ਰੀਨ ਕਾਰਡ ਤਾਂ ਜਿਹੜਾ ਚੱਲੀ ਜਾਂਦਾ।
ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਹਾਨੂੰ ਲੱਗਦਾ ਆ ਵੀ ਤੁਹਾਡੇ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਆ ਤਾਂ ਤੁਸੀਂ ਵਧੀਆ ਤੋਂ ਵਧੀਆ ਜਿਹੜਾ ਵਕੀਲ ਆ, ਅਸੀਂ ਕੋਈ ਕਿਸੇ ਨੂੰ ਦਾ ਨਾਮ ਨਹੀਂ ਦੱਸਦੇ, ਆਪ ਹੀ ਤੁਸੀਂ ਆਪਣੀ ਕਮਿਊਨਿਟੀ ਤੋਂ ਚੈੱਕ ਕਰਕੇ ਜਿਹੜਾ ਵਧੀਆ ਵਕੀਲ ਆ ਉਹਦੇ ਰਾਹੀਂ ਅਪਲਾਈ ਕਰੋ। ਤੇ ਜੇ ਤੁਹਾਡਾ ਸਾਰਾ ਕੁਝ ਕਲੀਨ ਹੈਗਾ ਆ, ਤੇ ਜੇ ਤੁਸੀਂ ਇਹ ਸੋਚ ਬੈਠੇ ਆ ਵੀ ਨਹੀਂ ਜੀ ਸਾਡੀ ਤਾਂ ਇੰਡੀਆ 'ਚ ਜ਼ਮੀਨ ਆ ਜਾਂ ਕੋਠੀ ਆ, ਕਿਤੇ ਇਹ ਨਾ ਗੱਲ ਹੋਵੇ ਮੁੜ ਕੇ ਫਿਰ ਤੁਹਾਨੂੰ ਇੱਥੋਂ ਵਾਪਸ ਜਾਣਾ ਪਵੇ। ਤੇ ਪਲੱਸ ਆਉਣ ਵਾਲੇ ਸਮੇਂ 'ਚ ਮੈਂ ਹਮੇਸ਼ਾ ਹੀ ਕਹਿੰਦਾ ਰਹਿੰਦਾ ਆ, ਚਾਹੇ ਇਹਨੂੰ ਕੋਈ ਇੱਦਾਂ ਸੋਚੇ ਵੀ ਜੀ ਇਹ ਡਰਾਵੇ ਦਿੰਦੇ ਆ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਬੈਨੀਫਿਟਸ ਆ ਉਹ ਸਿਰਫ US ਸਿਟੀਜ਼ਨ ਨੂੰ ਹੀ ਹੋਣੇ ਆ। ਬਿਲਕੁਲ ਦੇ ਰੂਲ ਬਣਨ ਲਈ ਤਿਆਰੀਆਂ ਹੋ ਰਹੀਆਂ ਹੈਗੀਆਂ ਆ। ਜਿੱਦਾਂ ਹੁਣ ਬਜ਼ੁਰਗ ਹੁੰਦੇ ਆ 65 ਸਾਲਾਂ ਤੋਂ ਉੱਤੇ, ਜੇ ਤੁਹਾਨੂੰ ਮੈਡੀਕੇਅਰ ਜਾਂ ਮੈਡੀਕਲ ਮਿਲਦਾ ਹੈ, ਜੇ ਉਹਨੇ ਕਹਿਤਾ ਵੀ ਸਿਰਫ ਸਿਟੀਜ਼ਨ ਨੂੰ ਹੀ ਮਿਲਣਾ ਹੈ, ਤੇ ਫਿਰ ਤੁਸੀਂ ਉਸੇ ਟਾਈਮ ਤੇ ਇਹਦਾ ਜ਼ਰੂਰਤ ਹੁੰਦੀ, ਫਿਰ ਤੁਸੀਂ ਕੀ ਕਰੋਗੇ? ਬਿਲਕੁਲ। ਤੇ ਜਿਹੜੇ ਕਈ ਵਾਰੀ ਕਿਸੇ ਨੇ ਕਮੈਂਟ ਵੀ ਪਾਇਆ, ਕਹਿੰਦੇ ਵੀ ਬੀ ਕੇਅਰਫੁਲ ਫਰੋਮ ਫੇਕ ਇਮੀਗ੍ਰੇਸ਼ਨ ਲਾਇਰ। ਇਹ ਵੀ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ, ਜਿਸ ਨੂੰ ਨਾ ਪਤਾ ਹੋਵੇ ਨਾ ਵੀ ਕਿੱਦਾਂ ਜਿਹੜਾ ਉਹ ਕੰਮ ਕਰਨਾ, ਐਵੇਂ ਬੰਦਾ ਉਹਦੇ ਹੱਥੇ ਵੀ ਇਹਨੇ 100-200 ਘੱਟ ਲੈਣਾ ਆ ਤੇ ਆਪਾਂ ਇਹਦੇ ਕੋਲ ਕਰਾ ਲੈਂਦੇ, ਕਈ ਦੀ ਉਹਦੇ ਚੱਲਦੇ ਆ ਕੰਮ ਜਿਹੜਾ ਉਹ ਖਰਾਬ ਵੀ ਹੋ ਜਾਂਦਾ ਪੂਰਾ ਕੇਸ ਦਾ। ਸੋ ਉਹ ਵੀ ਜਿਹੜਾ ਮੇਕ ਸ਼ੋਰ ਕਰੋ ਵੀ ਬਚ ਕੇ ਚੱਲੋ। ਪਹਿਲੋਂ ਆਪਣੀ ਪੂਰੀ ਰਿਸਰਚ ਜਿਹੜੀ ਕਰਕੇ ਕਿਹੜੇ ਵਕੀਲ ਕੋਲ ਜਾਣਾ ਆ, ਕੋਈ ਰਿਕਮੈਂਡੇਸ਼ਨਸ ਹੋਣ ਕਿਸੇ ਦੀਆਂ, ਤਾਂ ਹੀ ਜਿਹੜਾ ਕਿਸੇ ਵਕੀਲ ਨੂੰ ਤੁਸੀਂ ਜਿਹੜਾ ਜ਼ਰੂਰ ਹਾਇਰ ਕਰੋ। ਬਾਕੀ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਆ ਵੀ ਮੇਕ ਸ਼ੋਰ ਕਰੋ ਵੀ ਤੁਹਾਡਾ ਜਿਹੜਾ ਆ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਜਿਹੜਾ ਫੋਇਆ ਦੇ ਅਧੀਨ ਇਨਫੋਰਮੇਸ਼ਨ ਲਈ ਜਾਂਦੀ ਆ, ਵੀ ਉਹ ਮੇਕ ਸ਼ੋਰ ਕਰੋ ਵੀ ਤੁਹਾਡਾ ਨਾਂ ਜਿਹੜਾ ਕਿਤੇ ਕਿਸੇ ਹੋਰ ਕੇਸ ਦੇ ਵਿੱਚ ਜਿਹੜਾ ਐਵੇਂ ਨਾ ਕਿਤੇ ਵੱਜਦਾ ਹੋਵੇ। ਬਾਅਦ 'ਚ ਉੱਥੇ ਅਪਲਾਈ ਕਰੋ ਤੇ ਗ੍ਰੀਨ ਕਾਰਡ ਤੋਂ ਵੀ ਜਿਹੜਾ ਬੰਦਾ ਹੱਥ ਹੋ ਗਿਆ। ਪਰ ਇਹ ਜਲਦੀ ਤੁਸੀਂ ਅਪਲਾਈ ਕਰ ਸਕਦੇ ਕਰ ਲਓ, ਕਿਉਂਕਿ ਆਪਾਂ ਪਹਿਲਾਂ ਵੀ 2-3 ਦਿਨ ਪਹਿਲਾਂ ਖਬਰ ਸਾਂਝੀ ਕੀਤੀ ਸੀ, ਬਿਹਾਈਂਡ ਦਾ ਸੀਨ ਇਹ ਬਿਲਕੁਲ ਚੱਲ ਰਿਹਾ ਆ ਵੀ ਕਿਸ ਤਰ੍ਹਾਂ ਜਿਹੜਾ ਆ ਆਪਾਂ ਇਹ ਲਾ ਪਾਸ ਕਰ ਦਈਏ ਵੀ ਜੇ ਕਿਸੇ ਨੇ ਕਿਸੇ ਤਰ੍ਹਾਂ ਦਾ ਵੀ ਬੈਨੀਫਿਟ ਲਿਆ ਹੈਗਾ, ਚਾਹੇ ਉਹ ਓਬਾਮਾ ਕੇਅਰ ਲਈ ਆ, ਬੱਚਿਆਂ ਦਾ ਮੈਡੀਕਲ ਲਿਆ ਆ, ਕਦੇ ਵੈਲਫੇਅਰ ਲਈ ਆ, ਜਾਂ ਕੁਛ ਕਿਸੇ ਤਰ੍ਹਾਂ ਦੀ ਵੀ ਸੋਸ਼ਲ ਸਿਕਿਉਰਿਟੀ ਜਿਹੜਾ ਪਬਲਿਕ ਦਾ ਬੈਨੀਫਿਟ ਹੁੰਦਾ ਉਹ ਲਿਆ, ਤੇ ਉਹ ਸਿਟੀਜ਼ਨ ਨਹੀਂ ਬਣ ਸਕਦਾ। ਜੇ ਉਹਨਾਂ ਨੇ ਲਾ ਬਣਾਤਾ ਤਾਂ ਫੇਰ ਤੁਹਾਨੂੰ ਪ੍ਰੋਬਲਮ ਆਣੀ ਹੈਗੀ ਆ। ਸੋ ਉਹ ਤੋਂ ਪਹਿਲਾਂ ਜਿਹੜਾ ਆ ਅਪਲਾਈ ਕਰ ਦਿਓ ਜੇ ਤੁਸੀਂ ਐਲੀਜੀਬਲ ਹੈਗੇ ਆ। ਜੀ ਬਿਲਕੁਲ। ਸੋ ਇਹ ਤਾਂ ਡਿਟੇਲਸ ਜਿਹੜੀਆਂ ਜਦੋਂ ਲਾ ਬਣ ਕੇ ਆਊਗਾ ਉਦੋਂ ਪਤਾ ਲੱਗੂਗਾ। ਟਰਾਈ ਕਿਉਂਕਿ ਉਹ ਇਹ ਦੇਖੋ ਇਹਨਾਂ ਦੇ ਸ਼ੁਰੂ ਤੋਂ ਪਹਿਲੇ ਦਿਨ ਤੋਂ ਇਹੀ ਆ ਵੀ ਜਿਹੜੀ ਚਾਹੇ ਇਲੀਗਲ ਇਮੀਗ੍ਰੇਸ਼ਨ ਨੂੰ ਤਾਂ ਰੋਕਣਾ ਹੀ ਰੋਕਣਾ ਆ, ਉਹ ਤਾਂ ਹਰ ਇੱਕ ਪ੍ਰਸ਼ਾਸਨ ਦਾ ਜਿਹੜਾ ਕੰਮ ਹੀ ਆ। ਤੇ ਲੀਗਲ ਇਮੀਗ੍ਰੇਸ਼ਨ ਨੂੰ ਕਿੱਦਾਂ ਘਟਾਉਣਾ ਆ, ਇਹ ਇਹਨਾਂ ਨੇ ਜਿਹੜੀ ਠਾਣੀ ਬੈਠੇ ਆ ਵੀ ਅਸੀਂ ਤਾਂ ਬਾਹਰੋਂ ਬੰਦੇ ਜਿਹੜੇ ਆ ਉਹ ਫੋਰਨਰਸ ਇੱਥੇ ਆਉਣ ਨਹੀਂ ਦੇਣੇ। ਸੋ ਬਿਲਕੁਲ ਲੀਗਲ ਇਮੀਗ੍ਰੇਸ਼ਨ ਜਿਹੜੀ ਆ ਉਹਨੂੰ ਵੀ ਬਹੁਤ ਜ਼ਿਆਦਾ ਲਿਮਿਟ ਕਰ ਰਿਹਾ। ਤੁਸੀਂ ਦੇਖਿਆ ਹੋਊਗਾ ਵੀ ਪਿੱਛੇ ਪ੍ਰੈਜ਼ੀਡੈਂਟ ਟਰੰਪ ਨੇ ਅਨਾਊਂਸ ਕੀਤਾ ਸੀ ਇੱਕ ਲੋਟਰੀ ਵਾਲੀ 50,000 ਹੁੰਦੀ ਸੀ, ਉਹ ਵੀ ਬੰਦ ਕਰਤੀ। ਪੋਲੀਟੀਕਲ ਅਸਾਈਲਮ ਦੀ ਨੰਬਰ ਘਟਾ ਦਿੱਤੇ ਆ। ਤੇ 2 ਦਿਨ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੇ ਟੌਪ ਦੇ 10 CEO ਆ USA ਦੇ, ਉਹਨਾਂ ਨਾਲ ਮੀਟਿੰਗ ਹੋਈ ਸੀ ਤੇ ਉਹਨਾਂ ਦਾ ਮੇਨ ਕੰਸਰਨ ਇਹ ਸੀ ਵੀ ਜਿਹੜੀ ਇਮੀਗ੍ਰੇਸ਼ਨ ਆ, ਖਾਸ ਕਰਕੇ ਜਿਹੜੇ ਸਾਨੂੰ ਕਾਮਿਆਂ ਦੀ ਜ਼ਰੂਰਤ ਹੈ H1 ਵੀਜ਼ਾਸ ਵਗੈਰਾ ਦੀ, ਤੇ ਤਦ ਉਹਨਾਂ ਨੇ ਕਿਹਾ ਸੀ ਵੀ ਮੈਂ ਟੋਟਲੀ ਜਿਹੜਾ ਆ ਮੈਰਿਟ ਬੇਸ ਇਮੀਗ੍ਰੇਸ਼ਨ ਵੱਲ ਜਾ ਰਿਹਾ ਹੈਗਾ ਆ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਦੇਖੋਗੇ ਵੀ ਜਿਹੜੇ ਹਾਈਲੀ ਕੁਆਲੀਫਾਈਡ ਬੰਦੇ ਆ, ਟੈਲੈਂਟਡ ਬੰਦੇ ਆ, ਉਹੋ ਹੀ ਅਸੀਂ ਅਮਰੀਕਾ ਦੇ ਵਿੱਚ ਆਉਣ ਦੇਵਾਂਗੇ। ਪਰ ਬਾਅਦ ਦੇ ਵਿੱਚ ਨੈਕਸਟ ਡੇ ਉਹ ਇਸ ਗੱਲ ਤੋਂ ਵੀ ਉਹਨਾਂ ਨੇ ਬਿਆਨ ਜਿਹੜਾ ਆ ਆਪਣੀ ਇੱਕ ਰੈਲੀ 'ਚ ਉਲਟ ਦੇ ਦਿੱਤਾ ਵੀ ਨਹੀਂ, ਅਸੀਂ ਜਿਹੜੀ ਆ ਇੱਦਾਂ ਦੀ ਕੋਈ ਵੀ ਇਮੀਗ੍ਰੇਸ਼ਨ ਆ ਉਹਦੇ ਉੱਤੇ ਜਿਹੜਾ ਆ ਸਕੰਜਾ ਕੱਸਾਂਗੇ। ਜੀ ਬਿਲਕੁਲ। ਸੋ ਅੰਦਰ ਖਾਤੇ ਜਿਹੜੀਆਂ ਕਾਰਵਾਈਆਂ ਜਿਹੜੀਆਂ ਉਹ ਚੱਲ ਰਹੀਆਂ ਆ। ਪਤਾ ਨਹੀਂ ਕਿਹੜੇ ਦਿਨ ਅਚਾਨਕ ਅਨਾਊਂਸਮੈਂਟ ਹੋਣੀ ਆ ਵੀ ਕਰਤੇ ਜੀ ਸਾਈਨ। ਤੇ ਨਾਲੇ ਇਹ ਵੀ ਦੱਸ ਦਈਏ ਵੀ ਇਸ ਦੇ ਵਿੱਚ ਕਾਂਗਰੈਸ਼ਨਲ ਅਪਰੂਵਲ ਦੀ ਜ਼ਰੂਰਤ ਨਹੀਂ ਆ। ਜਿਹੜਾ ਇਹ ਡਰਾਫਟ ਜਿਹੜਾ ਤਿਆਰ ਕਰ ਰਹੇ ਆ, ਰਾਸ਼ਟਰਪਤੀ ਆਪਣੇ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ, ਉਹਨਾਂ ਪਾਵਰਾਂ ਦੇ ਜ਼ਰੀਏ ਇਸ ਪਾਲਿਸੀ ਨੂੰ ਲਾਗੂ ਕਰ ਸਕਦੇ ਆ। ਜਿੱਦਾਂ ਪਿਛਲੇ ਰਾਸ਼ਟਰਪਤੀ ਓਬਾਮਾ ਨੇ ਡਾਕਾ ਵਾਲਿਆਂ ਦੇ ਲਈ ਐਗਜ਼ੀਕਿਊਟਿਵ ਆਰਡਰ ਜਾਰੀ ਕਰਕੇ ਉਹਨਾਂ ਨੂੰ ਇੱਥੋਂ ਨਾ ਕੱਢੇ ਜਾਣ ਦੀ ਜਿਹੜੀ ਗੱਲ ਆਖੀ ਸੀਗੀ। ਸੋ ਉਸੇ ਤਰੀਕੇ ਦੇ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਆ, ਉਹ ਵੀ ਲੀਗਲ ਇਮੀਗ੍ਰੇਸ਼ਨ ਦੇ ਉੱਤੇ ਕਰਬ ਲਾਉਣ ਦੇ ਲਈ ਵਿਦਆਊਟ ਕਾਂਗਰੈਸ਼ਨਲ ਅਪਰੂਵਲ ਉਹ ਇਹ ਪਾਲਿਸੀ ਜਿਹੜੀ ਆ ਉਹ ਲਿਆ ਸਕਦੇ ਆ। ਸੋ ਜਿਹੜੇ ਤਾਂ ਫੈਮਿਲੀ ਬੇਸਡ ਵਾਲੇ ਹੈਗੇ ਆ, ਉਹਨਾਂ ਨੂੰ 5 ਸਾਲ ਦੀ ਜਿਹੜੀ ਵੇਟ ਹੁੰਦੀ ਹੈ ਗ੍ਰੀਨ ਕਾਰਡ ਵਾਲੀ, ਅਤੇ ਜਿਹੜੇ ਵਿਆਹ ਵਾਲੇ ਹੁੰਦੇ ਆ ਉਹਨਾਂ ਨੂੰ 3 ਸਾਲ ਦੀ ਜਿਹੜੀ ਉਹ ਵੇਟ ਹੁੰਦੀ ਆ। ਕਈ ਵਾਰੀ ਜਿਹੜੇ ਤੁਸੀਂ ਬਾਹਰ ਗਏ ਹੁੰਦੇ ਆ ਕੰਟਰੀ ਤੋਂ ਆਊਟ, ਉਹ ਫਿਰ ਸਮਾਂ ਉਹਨੂੰ ਆਊਟ ਕਰ ਲੈਂਦੇ ਆ। ਹਾਂ, ਮੇਕ ਸ਼ੋਰ ਕਰੋ ਵੀ ਤੁਹਾਡਾ ਜਿਹੜਾ ਆ ਉਹ ਕਰੈਕਟ ਜਿਹੜਾ ਸਾਰਾ ਕੁਛ ਜਿਹੜਾ ਉਹ ਬਣਦਾ ਹੋਵੇ। ਕੁਝ ਕੁ ਮਹੀਨੇ ਪਹਿਲਾਂ ਤੁਸੀਂ ਅਪਲਾਈ ਵੀ ਕਰ ਸਕਦੇ, 3 ਮਹੀਨੇ ਪਹਿਲਾਂ ਜ਼ਿਆਦਾਤਰ ਅਪਲਾਈ ਕਰਨ ਦਾ ਜਿਹੜਾ ਮੌਕਾ, 90 ਦਿਨ ਪਹਿਲਾਂ ਜਿਹੜਾ ਉਹ ਮੌਕਾ ਉਹ ਤੁਹਾਨੂੰ ਦਿੰਦੇ ਹੁੰਦੇ ਆ। ਸੋ ਜ਼ਰੂਰ ਇੱਕ ਵਾਰੀ ਕਨਫਰਮ
ਕਨਫਰਮ ਕਰਕੇ ਕਿਸੇ ਜਿਹੜੇ ਚੰਗੇ ਇਮੀਗ੍ਰੇਸ਼ਨ ਲਾਇਰ ਨਾਲ ਗੱਲ ਕਰਕੇ ਮੇਕ ਸ਼ੋਰ ਕਰਕੇ ਵੀ ਤੁਹਾਡਾ ਨਾਮ ਕਿਸੇ ਚੀਜ਼ ਦੇ ਵਿੱਚ ਹੈ ਨਹੀਂ ਆ, ਅਤੇ ਉਹ ਕਰਕੇ ਫਿਰ ਤੁਸੀਂ ਜਲਦ ਤੋਂ ਜਲਦ ਜਿਹੜਾ ਉਹ ਤੁਸੀਂ ਅਪਲਾਈ ਜ਼ਰੂਰ ਕਰੋ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਹੈਗਾ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। हाँ जी, मैं हाँ राज गो सैटेलाइट